TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। UAPA ਐਕਟ, ਜਿਹੜੇ ਐਕਟ ਦੇ ਰਾਹੀਂ ਪਿਛਲੇ ਦਿਨੀ ਸਾਡੀ ਕੌਮ ਦੇ, ਸਿੱਖ ਕੌਮ ਦੇ ਕੁਛ ਲੋਕਾਂ ਨੂੰ, ਕੁਛ ਸਿੱਖਾਂ ਨੂੰ ਅੱਤਵਾਦੀ ਐਲਾਨਿਆ ਗਿਆ, ਟੈਰੋਰਿਸਟ ਐਲਾਨਿਆ ਗਿਆ, ਉਹਦੀ ਇੱਥੇ ਰੱਜ ਕੇ ਦੁਰਵਰਤੋਂ ਹੋ ਰਹੀ ਆ। ਤੇ ਪੰਜਾਬ ਦੇ ਵਿੱਚ ਜਿੱਥੇ ਭਾਜਪਾ ਦਾ ਨਹੀਂ ਕਾਂਗਰਸ ਦਾ ਰਾਜ ਆ, ਤੇ ਜਿੱਥੇ ਕਾਂਗਰਸ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਬੜੇ ਵਧੀਆ ਤੇ ਬੀਬੇ ਬਾਲਕ ਆ, ਅਸੀਂ ਭਾਜਪਾ ਦੇ UAPA ਐਕਟ ਦੇ ਹੋਰ ਘਿਨਾਉਣੇ ਐਕਟ ਜਿਹੜੇ ਨੇ ਉਹਨਾਂ ਦੀ ਦੁਰਵਰਤੋਂ ਜਾਂ ਵਰਤੋਂ ਨਹੀਂ ਕਰਦੇ, ਅਸੀਂ ਤਾਂ ਕਾਨੂੰਨ ਦੀ ਬੜੀ ਪਾਲਣਾ ਕਰਦੇ ਹਾਂ। ਇਹੋ ਜਿਹੇ ਜੱਕੜ ਜੁੱਕੜ ਮਾਰ ਕੇ, ਝੂਠ ਜ਼ਬਾਨ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਉਹਨਾਂ ਨੇ ਆਪਦੇ ਵੱਲੋਂ 100 ਪਾਪੜ ਵੇਲੇ ਹੋਣ ਕਾਂਗਰਸੀਆਂ ਨੇ। ਪਰ ਆ ਜਿਹੜਾ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਚੱਕਰ, ਸਾਰੇ ਪਰਦੇ ਫਾਸ਼ ਹੋ ਗਏ। ਇੱਥੇ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਹਰ ਰੋਜ਼ ਲੋਕਾਂ ਦੇ ਘਰਾਂ 'ਚ ਟੈਲੀਫੋਨ ਆਉਂਦੇ ਆ, ਜਾਂ ਪੁਲਿਸ ਮੁਲਾਜ਼ਮ ਆਪ ਸਕੂਟਰ, ਮੋਟਰਸਾਈਕਲ ਤੇ ਕਾਰਾਂ, ਗੱਡੀਆਂ ਲੈ ਕੇ ਘੁੰਮਦੇ ਫਿਰਦੇ ਆ ਤੇ ਮੁੰਡਿਆਂ ਨੂੰ ਕਹਿੰਦੇ ਆ ਵੀ ਚਲੋ ਥਾਣੇ ਪੇਸ਼ ਹੋਵੋ। ਜੇ ਪੁੱਛਦੇ ਆ ਵੀ ਘਰ ਦੇ ਵੀ ਕੀ ਚੱਕਰ ਆ, ਤਾਂ ਕਹਿ ਦਿੰਦੇ ਆ ਜੀ ਇਹਨੇ ਸੋਸ਼ਲ ਮੀਡੀਆ ਉੱਤੇ ਫਲਾਨੀ ਪੋਸਟ ਕਿਉਂ ਲਿਖੀ, ਫਲਾਨੀ ਫੋਟੋ ਕਿਉਂ ਸ਼ੇਅਰ ਕੀਤੀ, ਆਹ ਗੱਲ ਇਉਂ ਕਾਹਤੋਂ ਹੋਈ, ਉਹ ਗੱਲ ਐਂ ਕਾਹਤੋਂ ਨਹੀਂ ਹੋਈ। ਸੋ ਪੰਜਾਬ ਦੇ ਵਿੱਚ ਅੱਲੜ ਜੀ ਉਮਰ ਦੇ 15 ਤੋਂ 35 ਸਾਲ ਦੇ ਵਿਚਾਲੇ ਬੇਤਹਾਸ਼ਾ ਸਿੱਖ ਨੌਜਵਾਨ ਇਸ ਵੇਲੇ ਨਿਸ਼ਾਨੇ ਤੇ ਲਾਏ ਹੋਏ ਨੇ ਤੇ ਬੜੀ ਬੇਦਰਦੀ ਦੇ ਨਾਲ ਲੋਕਾਂ ਦਾ ਘਾਣ ਹੋ ਰਿਹਾ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਸਿੱਖਾਂ ਨੂੰ ਦਬਾਇਆ ਜਾ ਰਿਹਾ, ਦੱਬਿਆ ਕੁਚਲਿਆ ਜਾ ਰਿਹਾ, ਦਰੜਿਆ ਜਾ ਰਿਹਾ। UAPA ਐਕਟ ਦੀ ਗੱਲ ਆ ਜਿਹੜੀ, ਉਹ ਇਹ ਆ ਕਿ ਪਹਿਲਾਂ ਦਿੱਲੀ ਦੇ ਵਿੱਚ 3-4 ਨੌਜਵਾਨ ਜਿਹੜੇ ਸੀਗੇ ਪਿਛਲੇ ਮਹੀਨੇ, ਉਹਨਾਂ ਬਾਰੇ ਗਪੌੜਾ ਠੋਕਿਆ ਸੀਗਾ ਭਾਰਤ ਸਰਕਾਰ ਨੇ। ਸਟੇਟ ਦਾ ਪੁਲਿਸ ਦਾ ਸਪੈਸ਼ਲ ਸੈੱਲ ਕੋਈ ਬਣਾਇਆ ਹੋਇਆ ਬਈ ਜੇ ਅਸੀਂ ਬੜੇ ਖਤਰਨਾਕ ਦਹਿਸ਼ਤਗਰਦ ਫੜ ਲਏ, ਇਹਨਾਂ ਨੇ ਤਾਂ ਜੀ ਖਾਲਿਸਤਾਨ ਬਣਾ ਦੇਣਾ ਸੀਗਾ, ਬਚ ਗਿਆ ਤਾਂ ਇੰਡੀਆ ਟੁੱਟੇ ਹੋਣ ਲੱਗਿਆ ਸੀ। ਉਦੋਂ ਥੋੜੇ ਦਿਨ ਬਾਅਦ ਇੱਕ ਖਬਰ ਹੋਰ ਆ ਗਈ 30 ਜੂਨ ਨੂੰ, ਜਿਹੜੀ ਕਿ ਉਹਨਾਂ ਪਹਿਲਾਂ ਫੜੇ ਨੌਜਵਾਨਾਂ ਨਾਲ ਹੀ ਸੰਬੰਧਿਤ ਸੀ। ਉਹ ਖਬਰ ਜਿਹੜੀ ਕਿ ਅਖਬਾਰਾਂ 'ਚ ਜਿਵੇਂ ਛਪੀ ਸੀ, ਉਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ। ਪੰਜਾਬ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 3 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਦਹਿਸ਼ਤਗਰਦਾਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ DGP ਦਿਨਕਰ ਗੁਪਤਾ ਅਨੁਸਾਰ ਇਹ ਮੋਡਿਊਲ ਪਾਕਿਸਤਾਨ, ਸਾਊਦੀ ਅਰਬ ਤੇ UK ਆਧਾਰਿਤ ਖਾਲਿਸਤਾਨ ਪੱਖੀਆਂ ਦੇ ਇਸ਼ਾਰੇ ਉੱਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਿਹਾ ਸੀ। ਸ਼੍ਰੀ ਗੁਪਤਾ ਨੇ ਦੱਸਿਆ ਕਿ ਇਹਨਾਂ ਕੋਲੋਂ 32 ਬੋਰ ਦਾ ਪਿਸਤੌਲ ਤੇ 7 ਕਾਰਤੂਸ ਬਰਾਮਦ ਹੋਏ ਨੇ। ਇਹਨਾਂ ਦੀ ਪਛਾਣ ਸੁਖਚੈਨ ਸਿੰਘ ਵਾਸੀ ਪਟਿਆਲਾ, ਅਮਰਤਪਾਲ ਸਿੰਘ ਵਾਸੀ ਮਾਨਸਾ ਤੇ ਜਸਪ੍ਰੀਤ ਸਿੰਘ ਵਾਸੀ ਮਜੀਠਾ ਵਜੋਂ ਹੋਈ। ਇਹਨਾਂ ਦੇ ਇੱਕ ਹੋਰ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਹਾਲ ਹੀ ਵਿੱਚ ਦਿੱਲੀ ਪੁਲਿਸ ਨੇ 2 ਹੋਰ ਮੈਂਬਰਾਂ ਸਮੇਤ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ। ਇਸ ਸੰਬੰਧੀ ਮਾਮਲੇ ਦੀ ਜਾਣਕਾਰੀ ਦਿੰਦਿਆਂ DGP ਨੇ ਦੱਸਿਆ ਕਿ ਤਿੰਨੋਂ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ। ਇਹ ਫਿਰ ਪਾਕਿਸਤਾਨ ਆਧਾਰਿਤ ਸੰਚਾਲਕਾਂ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਸਮਾਜਿਕ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਭੜਕਾਇਆ। ਅਮਰਤਪਾਲ ਸਿੰਘ ਨੇ ਸੁਖਚੈਨ ਅਤੇ ਲਵਪ੍ਰੀਤ ਨੂੰ ਮਿਲਾਉਣ 'ਚ ਮੋਹਰੀ ਭੂਮਿਕਾ ਨਿਭਾਈ। ਉਕਤ ਵਿਅਕਤੀਆਂ ਖਿਲਾਫ FIR ਦਰਜ ਕੀਤੀ ਗਈ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ। ਇਹ ਖਬਰ ਸੀ 30 ਜੂਨ ਦੀ, ਜਿਹਦੇ 'ਚ DGP ਦਿਨਕਰ ਗੁਪਤਾ ਨੇ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਨਾਲ ਰਲ ਕੇ, ਪਾਕਿਸਤਾਨ ਬੈਠੇ ਹੈਂਡਲਰਾਂ ਦੇ ਨਾਲ ਰਲ ਕੇ, ਸਾਊਦੀ ਅਰਬ ਤੇ UK ਦੇ ਨਾਲ ਮਿਲ ਕੇ ਵੀ ਇਹ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਕੋਲੇ ਇੱਕ 32 ਬੋਰ ਦਾ ਪਿਸਤੌਲ ਫੜਿਆ ਤੇ 7 ਕਾਰਤੂਸ ਫੜੇ ਆ, ਵੀ ਇਹ ਪੰਜਾਬ ਦੇ ਵਿੱਚ ਵਾਰਦਾਤਾਂ ਕਰਨ ਨੂੰ ਤਿਆਰ ਬੈਠੇ ਸੀ ਵੀ ਅਸੀਂ ਫੜ ਲਏ। ਬੜੀ ਡੇਂਜਰਸ ਜੀ ਕਹਾਣੀ ਆ, ਬੜੀ ਖਤਰਨਾਕ ਜੀ ਸਥਿਤੀ ਆ ਜਦੋਂ ਇਹ ਖਬਰ ਪੰਜਾਬ ਦੇ ਇਹਨਾਂ ਪਰਿਵਾਰਾਂ ਦੇ ਕੋਲ ਪਹੁੰਚੀ ਹੋਊਗੀ ਜਿਨ੍ਹਾਂ ਦੇ ਇਹ ਬੱਚੇ ਆ।
ਉਹਨਾਂ ਤੇ ਪਹਾੜ ਡਿੱਗਿਆ ਹੋਣਾ, ਪਹਾੜ। ਕਿਉਂਕਿ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਆ ਅਸਲ ਵਿੱਚ 100% ਝੂਠੀ ਹੈ। ਤੇ ਇੱਥੇ ਸਾਡੇ ਐਂ ਚੱਲਦਾ, ਜਿਹੜੇ ਲੋਕਾਂ ਨੂੰ ਲੱਗਦਾ ਕਿ ਏਦਾਂ ਨਹੀਂ ਹੁੰਦਾ, ਉਹ ਆਪ ਉਹਨਾਂ ਨੇ ਕਦੇ ਇਹ ਜਲਵਾ ਦੇਖਿਆ ਨਹੀਂ, ਇਸ ਕਰਕੇ ਉਹ ਕਹਿ ਸਕਦੇ ਆ ਕਿ ਏਦਾਂ ਨਹੀਂ ਹੁੰਦਾ। ਪਰ ਜਿਨ੍ਹਾਂ ਨੇ ਬੀਤੀਆਂ ਨੇ, ਜਿਨ੍ਹਾਂ ਨੇ ਝੱਲੀਆਂ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਕਹਾਣੀ। ਇੱਥੇ ਸਾਡੇ ਇੱਕ ਵਕੀਲ ਆ ਸਰਦਾਰ ਜਸਪਾਲ ਸਿੰਘ ਮੰਝਪੁਰ, ਉਹਦੇ ਉੱਤੇ ਵੀ UAPA ਲਾਤੀ ਸੀ, ਉਹਨੂੰ ਵੀ ਟੈਰਰ ਫੰਡਿੰਗ ਤੇ ਹੋਰ ਬੜੇ ਖਤਰਨਾਕ ਕਾਨੂੰਨਾਂ ਦੇ ਤਹਿਤ ਫਸਾ ਕੇ ਲੰਮਾ ਅਰਸਾ ਜੇਲ੍ਹ ਯਾਤਰਾ ਕਰਵਾਈ। ਅੱਜ ਉਹ ਜਸਪਾਲ ਸਿੰਘ ਮੰਝਪੁਰ ਵਕੀਲ ਬਣ ਕੇ ਇਹੋ ਜਿਹੇ ਕੇਸਾਂ ਦੀ ਪੈਰਵਾਈ ਕਰਦੇ ਕਰਾਉਂਦੇ। ਇੱਕ ਹੋਰ ਸੱਜਣ ਮੈਨੂੰ ਨਾਭੇ ਜੇਲ੍ਹ 'ਚ 2008 ਦੇ ਵਿੱਚ ਮਿਲੇ ਆ, ਪਰਮਿੰਦਰ ਸਿੰਘ ਅਮਲੋ। ਉਹ ਤੇ ਉਹਦੀ ਸਿੰਘਣੀ, ਉਹ ਵੀ ਵਕੀਲ ਆ, ਉਹਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ, ਇਹ ਵੀ ਇਹੋ ਜਿਹੇ ਕੇਸਾਂ ਦੀ ਪੈਰਵਾਈ ਕਰਦੇ ਕਰਾਉਂਦੇ ਆ। ਤੇ ਪਰਮਿੰਦਰ ਸਿੰਘ ਅਮਲੋ ਆ ਜਿਹੜਾ, ਉਹ ਸਿੱਖ ਰਿਲੀਫ ਨਾਲ ਰਲ ਕੇ ਜਿਹੜੇ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਲੋਕ ਨੇ, ਉਹਨਾਂ ਦੀ ਮਦਦ ਕਰਦੇ ਕਰਾਉਂਦੇ ਆ। ਖਾਸ ਤੌਰ ਦੇ ਉੱਤੇ ਜਿਨ੍ਹਾਂ ਸੰਘਰਸ਼ ਵਾਲੇ ਪਰਿਵਾਰਾਂ ਦੇ ਵਿੱਚ ਮਾਈਆਂ ਬੀਬੀਆਂ ਇਕੱਲੀਆਂ ਰਹਿ ਗਈਆਂ, ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਤੇ ਉਹਨਾਂ ਦੇ ਸਿੱਖਾਂ ਦੇ ਬੱਚਿਆਂ ਦੀ ਜਾਂ ਘਰਦਿਆਂ ਦੀਆਂ ਫੀਸਾਂ ਵਗੈਰਾ ਦਾ ਜਾਂ ਹੋਰ ਚੀਜ਼ਾਂ ਦਾ ਜੋ ਵੀ ਸਿੱਖ ਰਿਲੀਫ ਵੱਲੋਂ ਕੀਤਾ ਜਾਂਦਾ, ਕਿਉਂਕਿ ਇਸ ਤਰੀਕੇ ਨਾਲ ਇਹ ਸਾਰੇ ਸਰਗਰਮ। ਅਸੀਂ ਖੁਦ ਇਹ ਸਾਰਾ ਕੁਝ ਪਿੰਡੇ ਤੇ ਹੰਢਾਇਆ। ਜਦੋਂ ਸੰਘਾਰ ਸਿਨੇਮੇ 'ਚ 2007 ਦੇ ਵਿੱਚ 14 ਅਕਤੂਬਰ ਨੂੰ ਬਲਾਸਟ ਹੋਇਆ, 15 ਜਾਂ 16 ਨੂੰ ਮੈਨੂੰ ਸੁਨੇਹਾ ਲੱਗਿਆ। ਮੈਂ ਜਦੋਂ ਇਹ ਸੋਚ ਕੇ ਬਈ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਕਰਾਉਂਦੇ, ਤੇ ਆਪਾਂ ਜਾ ਕੇ ਦੱਸ ਦਿੰਦੇ ਆ ਵੀ ਅਸੀਂ ਇਸ ਚੀਜ਼ ਨਾਲ ਨਹੀਂ ਹੈਗੇ, ਤਾਂ ਜਦੋਂ ਮੈਂ ਉੱਥੇ ਲੁਧਿਆਣੇ CS ਸਾਹਿਬ ਗਿਆ, ਉਹ ਕਹਿੰਦੇ ਰਾਤ ਰਹਿਣਾ ਪਊ। ਮੈਂ ਰਾਤ ਰਹਿਣ ਲਈ ਮੰਨ ਗਿਆ, ਕਿਉਂਕਿ ਮੈਨੂੰ ਕੋਈ ਡਰ ਭੌ ਨਹੀਂ ਸੀਗਾ, ਸੱਚੇ ਬੰਦੇ ਨੂੰ ਕਾਹਦਾ ਡਰ ਹੁੰਦਾ। ਪਰ ਅਗਲੇ ਦਿਨਾਂ ਦੇ ਵਿੱਚ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਖਬਰ ਲੱਗੀ ਹੋਈ ਸੀਗੀ ਵੀ ਸ਼ਿੰਗਾਰ ਸਿਨੇਮਾ ਬੰਬ ਧਮਾਕਾ ਵਾਲਾ ਜਿਹੜਾ ਮਾਮਲਾ, ਉਹਦੇ 'ਚ ਸਰਜੀਤ ਸਿੰਘ ਘਮਾਣ ਗ੍ਰਿਫਤਾਰ ਹੋ ਗਿਆ ਜੀ। ਮਤਲਬ ਕਿ ਸਾਰਾ ਉਹਦੇ ਵਿੱਚ ਖਤਰਨਾਕ ਦਹਿਸ਼ਤਗਰਦ ਵਜੋਂ ਮੈਨੂੰ ਉਹਨਾਂ ਨੇ ਪੇਸ਼ ਕੀਤਾ ਹੋਇਆ। 33 ਦਿਨ ਮੈਂ CS ਸਟਾਫ ਨਜਾਇਜ਼ ਇੰਟੈਰੋਗੇਸ਼ਨ ਕੱਟੀ, ਜੇਲ੍ਹ ਵੀ ਦੇਖ ਲਈ, ਤੇ 3.5 ਸਾਲ ਖੱਜਲ ਖੁਆਰੀ ਤੋਂ ਬਾਅਦ ਬਰੀ ਤਾਂ ਹੋ ਗਿਆ। ਪਰ ਉਹਨਾਂ ਪੁਲਿਸੀਆਂ ਨੂੰ, ਉਹਨਾਂ ਅਫਸਰਾਂ ਨੂੰ ਭੋਰਾ ਸ਼ਰਮ ਹਿਆ ਨਹੀਂ ਆਈ, ਤੇ ਉਹਨਾਂ ਨੇ ਇਕੱਲਾ ਮੇਰਾ ਨਹੀਂ, ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਨੇ ਇਸੇ ਤਰੀਕੇ ਨਾਲ ਉਜਾੜੇ ਆ। ਪੰਜਾਬ ਦੇ ਹਰ ਪਿੰਡ ਦੇ ਵਿੱਚ, ਹਰ ਮੋੜ ਦੇ ਉੱਤੇ ਮੇਰੇ ਵਾਂਗੂ ਸਤਾਏ ਹੋਏ ਲੋਕ ਜਿਹੜੇ ਨੇ, ਸਾਡੇ 'ਚ ਇੱਕ ਸੱਚੇ ਪਾਤਸ਼ਾਹ ਵੱਲੋਂ ਹਿੰਮਤ ਹੁੰਦੀ ਆ, ਜਜ਼ਬਾ ਹੁੰਦਾ ਜਿਹੜਾ ਸਾਨੂੰ ਡਿੱਗਣ ਨਹੀਂ ਦਿੰਦਾ, ਤੇ ਸੰਗਤ ਦਾ ਸਹਿਯੋਗ ਹੁੰਦਾ, ਜਿਹਦੀ ਕਰਕੇ ਅਸੀਂ ਬਹੁਤ ਜ਼ਿਆਦਾ ਨਿਰਾਸ਼ਾਵਾਦੀ ਨਹੀਂ ਹੁੰਦੇ। ਪਰ ਜਿਨ੍ਹਾਂ ਭੈਣ ਭਰਾਵਾਂ ਨੂੰ ਸਾਥ ਸਹਿਯੋਗ ਸਮਾਜ ਦਾ ਨਹੀਂ ਮਿਲਦਾ, ਉਹਨਾਂ ਦਾ ਹਸ਼ਰ ਬਹੁਤ ਮਾੜਾ ਹੁੰਦਾ। ਉਹਨਾਂ ਦੇ ਜੇਲ੍ਹ ਵੀ ਉਹਨਾਂ ਨੂੰ ਬਹੁਤ ਦੁਖਦੀ ਆ, ਤੇ ਜੇਲ੍ਹ ਤੋਂ ਬਾਅਦ ਆ ਕੇ ਵੀ ਉਹ ਜ਼ਿੰਦਗੀ ਭਰ ਕਦੇ ਪੈਰਾਂ ਸਿਰ ਨਹੀਂ ਹੁੰਦੇ, ਕਿਉਂਕਿ ਕਈ ਜਿਹੜੇ ਲੋਕ ਨੇ ਉਹ ਉਹਨਾਂ ਬਾਰੇ ਸਰਕਾਰੀ ਪ੍ਰਾਪੇ ਗੰਡੇ ਦਾ ਸ਼ਿਕਾਰ ਹੋ ਜਾਂਦੇ ਆ। ਇਹੀ ਗੱਲ ਮੈਂ ਉੱਥੇ ਪੁਲਿਸ ਮੁਲਾਜ਼ਮਾਂ ਨੂੰ, ਅਫਸਰਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਨਾ ਮੈਂ ਬੰਬ ਧਮਾਕਾ ਕਰਨ ਵਾਲਾ, ਤੇ ਨਾ ਮੇਰਾ ਕੋਈ ਇਹੋ ਜਿਹੀ ਚੱਕਰ, ਤੁਸੀਂ ਮੈਨੂੰ ਬਦਨਾਮ ਕਰਤਾ। ਇੱਥੇ ਲੁਧਿਆਣੇ ਦੇ ਬਾਜ਼ਾਰਾਂ ਦੇ ਵਿੱਚ ਲੋਕ ਮੇਰੀ ਫੋਟੋ ਨੂੰ ਅਜੀਤ 'ਚ ਜਿਹੜੀ ਤੁਸੀਂ ਛਾਪੀ ਆ ਜਾਂ ਦੇਖਣਗੇ, ਤਾਂ ਮੈਨੂੰ ਕਹਿਣਗੇ ਵੀ ਇਹ ਪਤਾ ਨਹੀਂ ਕਿੰਨਾ ਕੁ ਖਤਰਨਾਕ ਆ, ਤੇ ਬਰੀ ਤਾਂ ਮੈਂ ਹੋ ਹੀ ਜਾਣਾ। ਪਰ ਉਹਨਾਂ ਕੋਲ ਬਸ਼ਰਮਾਂ ਤੇ ਕੋਲ ਕੋਈ ਗੱਲ ਕਹਿਣ ਨੂੰ ਹੈ ਨਹੀਂ ਸੀ। ਤੇ ਇਹੀ ਗੱਲ ਮੈਂ ਇੱਥੇ ਅੱਜ ਕਹਿਣੀ ਚਾਹੁੰਦਾ, ਜਿੱਦਾਂ ਇਹ ਖਬਰ ਛਪੀ ਸੀ ਜਿਹੜੇ ਆ ਨੌਜਵਾਨਾਂ ਦੀ ਗ੍ਰਿਫਤਾਰੀ ਵਾਲੀ, ਉਹ ਹੈ ਤਾਂ ਉਦੋਂ ਪਹਿਲਾਂ ਹੀ ਮੇਰਾ ਪੁਲਿਸ ਬਾਰੇ ਇਹੋ ਜਿਹਾ ਵਿਚਾਰ ਸੀ, ਤੇ ਮੇਰੇ ਵਾਂਗੂ ਉਹ ਹਜ਼ਾਰਾਂ ਲੱਖਾਂ ਲੋਕ ਜਿਨ੍ਹਾਂ ਦਾ ਪੁਲਿਸ ਨਾਲ ਵਾਹ ਪਿਆ, ਉਹਨਾਂ ਦਾ ਵੀ ਪੁਲਿਸ ਦੇ ਭਰੋਸਾ ਨਹੀਂ ਹੈ, ਵਿਸ਼ਵਾਸ ਚੱਕਿਆ ਹੋਇਆ ਵੀ ਇਹ ਝੂਠੀਆਂ ਕਹਾਣੀਆਂ ਘੜਦੇ ਰਹਿੰਦੇ ਆ, ਕਿਉਂਕਿ ਹਰੇਕ ਨੇ ਖੁਦ ਤੇ ਹੰਢਾਈ ਹੁੰਦੀ ਆ। ਪਰ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਹ ਜਲਵਾ ਨਹੀਂ ਦੇਖਿਆ ਹੁੰਦਾ, ਤੇ ਉਹ ਫਿਰ ਕਈ ਵਾਰ ਧੋਖਾ ਖਾ ਜਾਂਦੇ ਆ। ਜਿੱਦਾਂ ਨਾ ਖਬਰ ਛਪੀ ਮੁੰਡਿਆਂ ਦੀ ਗ੍ਰਿਫਤਾਰੀ ਵਾਲੀ, ਬਈ ਜੀ ਬੜੇ ਖਤਰਨਾਕ ਪਾਕਿਸਤਾਨ, ਮੈਂ ਉਦੋਂ ਹੀ ਇਹ ਅੰਦਾਜ਼ਾ ਲਾਇਆ ਸੀ ਵੀ ਵਿਚਾਰਿਆਂ ਨਾਲ ਵਧੀਕੀ ਹੋ ਗਈ, ਧੱਕਾ ਹੋ ਗਿਆ। ਤੇ ਜਦੋਂ ਅਸੀਂ ਆਪ ਹਟਾ ਲੈਂਦੇ ਆ ਕੋਈ ਚੀਜ਼, ਫਿਰ ਆਪਾਂ ਨੂੰ ਉਸ ਗੱਲ ਦਾ ਤਜਰਬਾ ਹੁੰਦਾ ਤੇ ਬੰਦਾ ਬੋਲਦਾ। ਇਸੇ ਕਰਕੇ ਅੱਜ ਵੀ
ਪੰਜਾਬ ਪੁਲਿਸ ਦਾ ਜਾਂ ਏਜੰਸੀਆਂ ਦਾ ਇਹ ਮਨ ਦੇ ਵਿੱਚ ਬੜਾ ਉਹਨਾਂ ਦੇ ਹੈ ਕਿ ਇਹ ਘਮਾਣ ਕਿਉਂ ਇਸ ਤਰ੍ਹਾਂ ਸਾਡੇ ਪਾਜ ਖੋਲਦਾ। ਸੋ ਵਿਚਾਰੇ ਲੱਭਦੇ ਰਹਿੰਦੇ ਆ। ਮੈਂ ਅੰਮ੍ਰਿਤਸਰ ਰਹਿਣਾ, ਦੂਜੇ ਤੀਜੇ ਦਿਨ ਪਿੰਡ ਘਰੇ ਪੁਲਿਸ ਗੇੜੇ ਮਾਰਦੀ ਆ। ਕੱਲ ਵੀ ਮੇਰੇ ਭਰਾ ਦਾ ਫੋਨ ਆਇਆ ਬਈ ਪਤਾ ਨਹੀਂ ਕਿਹੜੀ ਏਜੰਸੀ ਵਾਲੇ ਸੀਗੇ, ਆ ਕੇ ਗਏ ਨੇ ਤੇ ਪੁੱਛ ਰਹੇ ਆ ਕਿ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਸਰਜੀਤ ਆਇਆ ਸੀਗਾ ਵੀ ਹੁਣ ਤੁਸੀਂ ਦੱਸੋ ਇੱਕ ਪੁੱਤ ਜਿਹੜਾ ਹੈ ਆਪਦੇ ਪਿਓ ਦੇ ਚਲਾਣੇ ਦੇ ਉੱਤੇ ਕਿਉਂ ਨਹੀਂ ਆਊਗਾ। ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਅਸਲ ਵਿੱਚ ਉਹਨਾਂ ਦਾ ਮਕਸਦ ਹੁੰਦਾ ਵੀ ਜਿਹੜੇ ਮੇਰੇ ਮਾਪੇ ਭੈਣ ਭਰਾ ਜਾਂ ਪਿੰਡ ਦੇ ਲੋਕ ਨੇ ਉਹ ਮੇਰੇ ਬਾਰੇ ਡਰ ਜਾਣ। ਇਹ ਮੇਰੇ ਇਕੱਲੇ ਬਾਰੇ ਨਹੀਂ, ਇੱਦਾਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਸਾਡੇ ਜਿਹੜੇ ਸਿੱਖੀ ਦਾ ਦਰਦ ਰੱਖਦੇ ਲੋਕ ਨੇ ਉਹਨਾਂ ਨਾਲ ਇਸ ਤਰ੍ਹਾਂ ਵਾਪਰ ਰਿਹਾ। ਸੋ ਜਿਹੜੀ ਗੱਲ ਆਪਣੀ ਚੱਲ ਰਹੀ ਆ, UAPA ਐਕਟ ਲਾਇਆ ਮੁੰਡਿਆਂ ਦੇ ਉੱਤੇ, ਇਹਨਾਂ ਦੇ ਵਿੱਚ ਜਦੋਂ ਇਹ ਮਾਮਲਾ ਆਇਆ ਉਸ ਦਿਨ ਤੋਂ ਹੀ ਬਹੁਤ ਜ਼ਿਆਦਾ ਇਹਦੇ ਬਾਰੇ ਰੌਲਾ ਪਿਆ ਕਿਉਂਕਿ ਇੱਕ 18-19 ਸਾਲ ਦਾ ਮੁੰਡਾ ਵੀ ਜਸਪ੍ਰੀਤ ਸਿੰਘ ਅੰਮ੍ਰਿਤਸਰ ਏਰੀਏ ਦੇ ਵਿੱਚੋਂ ਇੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਬਾਰੇ ਤੇ ਹੋਰ ਸਾਰੇ ਮੁੰਡਿਆਂ ਦੇ ਬਾਰੇ ਜਿਹੜੇ ਇਹ 3 ਜਣੇ ਫੜੇ ਆ ਇਹਨਾਂ ਨੇ, ਉਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਚਰਚਾ ਹੋਈ। ਪੈਰ ਗੱਡ ਕੇ ਲੜਾਈ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਤੇ ਉਹ ਜਿਹੜਾ ਪਟਿਆਲੇ ਤੋਂ MP ਬਣੇ ਸੀ ਧਰਮਵੀਰ ਗਾਂਧੀ ਉਹਨਾਂ ਨੇ ਤੇ ਕਰਨੈਲ ਸਿੰਘ ਪੰਜੋਲੀ, ਇੱਥੋਂ ਤੱਕ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਆ ਬਾਦਲ ਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਵੀ ਇਸ ਮਸਲੇ ਉੱਤੇ ਕਾਫੀ ਜ਼ਿਆਦਾ ਚੰਗਾ ਜਿਹੜਾ ਹੈਗਾ ਬਿਆਨਬਾਜ਼ੀ ਕੀਤੀ ਆ। ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਤਾਂ ਇੱਕ ਚਿੱਠੀ ਲਿਖ ਕੇ ਵੀ ਜਥੇਦਾਰ ਨੂੰ ਦਿੱਤੀ ਆ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਅਫੜਾ ਤਫੜੀ ਫੈਲੀ ਹੋਈ ਆ, ਜਿੱਦਣ ਦਾ 2020 ਵਾਲਾ ਇਹਨਾਂ ਦੇ ਹੱਥ ਝੁਰਲੂ ਲੱਗਿਆ ਨਾ ਪੰਜਾਬ ਪੁਲਿਸ ਦੇ ਤੇ ਏਜੰਸੀਆਂ ਦੇ, ਹੁਣ ਤਾਂ ਕਹਿੰਦਾ ਜਿਹੜਾ ਮਰਜ਼ੀ ਆ ਚੱਕੀ ਚੱਲੋ ਤੇ 2020 ਦਾ ਜੋੜ ਕੇ ਖਾੜਕੂ ਖਾਲਿਸਤਾਨੀ ਜੋ ਮਰਜ਼ੀ UAPA ਲਾ ਕੇ ਅੰਦਰ ਸਿੱਟੋ। ਤੇ ਇਹ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਘਾਣ ਹੋ ਰਿਹਾ ਨੌਜਵਾਨਾਂ ਦਾ, ਉਹਦੇ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮੇਰੇ ਨਾਲ ਚਰਚਾ ਕੀਤੀ ਤੇ ਇੱਕ ਸਟੇਟਮੈਂਟ ਜਾਰੀ ਕਰਤੀ ਵੀ ਜਿਹੜੇ 8 ਜਾਣਿਆਂ ਦੇ ਉੱਤੇ ਤੁਸੀਂ ਅੱਤਵਾਦੀ ਗਰਦਾਨੇ ਆ ਸਿੱਖਾਂ ਨੂੰ, ਇਹ ਬਿਲਕੁਲ ਗਲਤ ਆ। ਤੇ ਉਹਦੇ ਵੀ ਦੁਆਲੇ ਹੋ ਗਏ, ਸਰਹੰਦ ਉਹਦੇ ਘਰੇ ਰੇਡ ਮਾਰੀ, ਫਿਰ ਉਹਦੇ ਪਿੰਡ ਚਲੇ ਗਏ ਤੇ ਉਹਨੂੰ ਕਾਫੀ ਜਥੇਦਾਰ ਕਰਨੈਲ ਸਿੰਘ ਪੰਜੋਲੀ ਹਾਲਾਂਕਿ ਅੰਤਰੰਗ ਕਮੇਟੀ ਦਾ ਮੈਂਬਰ ਰਿਹਾ ਸ਼੍ਰੋਮਣੀ ਕਮੇਟੀ ਦਾ ਤੇ ਕਾਫੀ ਅਕਾਲੀ ਸਭਾ ਦੇ ਵਿੱਚ ਸਨਮਾਨਿਤ ਵੱਡੀ ਸ਼ਖਸੀਅਤ ਮੰਨਿਆ ਜਾਂਦਾ, ਪਰ ਉਹਨੂੰ ਕਹਿੰਦੇ ਵੀ ਤੂੰ ਕਿਉਂ ਕਿਹਾ ਬਈ ਇਹ ਜਿਹੜੇ ਅੱਤਵਾਦੀ ਗਰਦਾਨੇ ਆ ਗਲਤ ਗਰਦਾਨੇ ਆ। ਜੇ ਇੱਕ ਅਕਾਲੀ ਲੀਡਰ ਦਾ ਇਹ ਹਾਲ ਆ ਤੇ ਫਿਰ ਜਿਹੜੇ ਆਮ ਗੁਰਸਿੱਖ ਪਿਆਰੇ ਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ। ਸੋ ਬਾਹਰ ਬੈਠੇ ਲੋਕਾਂ ਨੂੰ ਪੂਰਾ ਪਤਾ ਨਹੀਂ ਲੱਗਦਾ, ਪਰ ਜੇਕਰ ਅਸੀਂ ਫੇਸਬੁੱਕ ਦੇ ਉੱਤੇ ਨਿੱਕੀ ਜੀ ਕੋਈ ਗੱਲ ਲਿਖ ਦਈਏ ਤਾਂ ਉਹਦੇ ਹੇਠਾਂ 35-40 ਸਿੰਘ ਜਦੀ ਲਿਖ ਦਿੰਦੇ ਆ ਵੀ ਭਾਜੀ ਮੈਨੂੰ ਵੀ ਸੁਨੇਹਾ ਆਇਆ, ਮੈਨੂੰ ਵੀ ਕਿਹਾ ਥਾਣੇ ਪੇਸ਼ ਹੋ, ਮੈਨੂੰ ਵੀ ਕਿਹਾ ਵੀ ਕੱਲ ਨੂੰ ਆਪਦੇ ਬੰਦੇ ਲੈ ਕੇ ਥਾਣੇ ਆ। ਸੋ ਇਸ ਤਰੀਕੇ ਨਾਲ ਇਹ ਜਿਹੜਾ ਜਸਪ੍ਰੀਤ ਸਿੰਘ ਸੀਗਾ ਇਹਦਾ ਮਾਮਲਾ ਖਾਸ ਤੌਰ ਦੇ ਉੱਤੇ ਇਹ ਤਿੰਨਾਂ ਦਾ ਹੀ ਮਾਮਲਾ ਜਿਹੜਾ ਸੀਗਾ ਉਹ ਇਹਨਾਂ ਸੁਖਪਾਲ ਸਿੰਘ ਖਹਿਰੇ ਹੋਣਾ ਨੇ, ਗਾਂਧੀ ਹੋਣਾ ਨੇ ਬਹੁਤ ਵਧੀਆ ਤਰੀਕੇ ਨਾਲ ਨਿੱਤ ਇਹਦੇ ਤੇ ਚਾਰਾਜਾਈ ਉਹ ਕਰਦੇ ਰਹੇ ਨੇ। ਤੇ ਉਹਦੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਪੁਲਿਸ ਜਸਪ੍ਰੀਤ ਨੂੰ ਘਰੇ ਪੁੱਛਣ ਆਈ ਸੀਗੀ, ਉਦੋਂ ਜਸਪ੍ਰੀਤ ਘਰੇ ਨਹੀਂ ਸੀਗਾ, ਝੋਨੇ ਦੀ ਰੁੱਤ ਚੱਲਦੀ ਆ, ਜੀਰੀ ਜੂਰੀ ਲੱਗ ਰਹੀ ਆ ਤੇ ਅਸੀਂ ਕਿਹਾ ਵੀ ਉਹ ਕੰਮ 'ਚ ਦੱਸੋ। ਉਹ ਕਹਿੰਦੇ ਜੀ ਨਹੀਂ ਬਈ ਉਹਨੇ ਕੋਈ ਕੁੜੀ ਕਾੜੀ ਛੇੜੀ ਆ, ਗਲਤ ਉਹਨੇ ਪੋਸਟ ਮੈਸੇਜ ਕੀਤਾ ਫੇਸਬੁੱਕ ਦੇ ਉੱਤੇ, ਇਸ ਕਰਕੇ ਅਸੀਂ ਤਾਂ ਆਏ ਆ। ਉਹਨਾਂ ਨੇ ਲਾਈਟਲੀ ਲਿਆ ਗੱਲ ਨੂੰ, ਚਲੋ, ਪਰ ਫਿਰ ਵੀ ਦੂਜੇ ਦਿਨ 28 ਜੂਨ ਨੂੰ ਉਹ ਨੌਜਵਾਨ ਜਸਪ੍ਰੀਤ ਸਿੰਘ ਉਹ ਵਿਚਾਰਾ ਇੰਨਾ ਛੋਟੀ ਉਮਰ ਦਾ ਬੱਚਾ ਕਿ ਦੇਖ ਕੇ ਮੈਨੂੰ ਵੈਸੇ ਹੀ ਉਹ ਤੇ ਤਰਸ ਆਉਂਦਾ ਵੀ ਇੰਨਾ ਭੋਲਾ ਪਰ ਸਾਡਾ ਨਿਆਣਾ ਸਾਡੀ ਕੌਮ ਦਾ। ਤੇ ਉਹਨੂੰ ਇਹਨਾਂ ਨੇ 28 ਜੂਨ ਨੂੰ ਜਦੋਂ ਅੰਮ੍ਰਿਤਸਰ ਉਹ ਪੁਲਿਸ ਪੇਸ਼ ਹੋਇਆ ਤੇ 30 ਨੂੰ ਇਹਨਾਂ ਨੇ DGP ਨੇ ਬਿਆਨ ਜਾਰੀ ਕਰਤਾ ਦਿਨਕਰ ਗੁਪਤਾ ਨੇ ਵੀ ਉਹਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਆ ਜੀ ਤੇ ਉਹ ਤਾਂ ਪਾਕਿਸਤਾਨ ਨਾਲ ਰਲ ਗਿਆ, ਉਹ ਤਾਂ ਜੀ ਹਥਿਆਰ ਚੱਕੀ ਫਿਰਦਾ, ਉਹ ਤਾਂ ਫਲਾਣਾ ਢੀਂਗ ਆ। ਹੁਣ ਜਿਹੜੇ ਮਾਪਿਆਂ ਨੇ ਇਹ ਸੋਚ ਕੇ ਮੁੰਡਾ ਭੇਜਿਆ ਹੋਵੇ ਵੀ ਜੇ ਕੋਈ ਇਹਦੀ ਗਲਤੀ ਹੋਊਗੀ, ਨਿਆਣਾ ਮਾ ਕਈ ਵਾਰੀ ਬੱਚਿਆਂ ਤੋਂ ਇਸ ਉਮਰ 'ਚ ਗੜਬੜਾਂ ਹੋ ਜਾਂਦੀਆਂ ਵੀ ਜੇ ਕਿਸੇ ਕੁੜੀ ਨੂੰ ਛੇੜਿਆ ਵਾ ਜਾਂ ਗਲਤ ਕੀਤਾ ਚੱਲ ਇਹਨੂੰ ਝੜਕ ਵੱਜ ਜੂਗੀ ਅੱਗੇ ਵਾਸਤੇ, ਪਰ ਇਹਦਾ ਮਾਮਲਾ ਹੀ ਹੋਰ ਨਿਕਲਿਆ ਆ। ਐਡਾ ਵੱਡਾ ਉਹਦੇ ਉੱਤੇ ਬੰਬ ਸਿੱਟ ਦਿੱਤਾ ਲਿਆ ਕੇ। ਸੋ ਜਿਹੜਾ ਉਹਦਾ ਪਿਓ ਆ ਪਲਵਿੰਦਰ ਸਿੰਘ ਉਹਨੇ ਸਾਰੀ ਇਹ ਗੱਲ ਦੱਸੀ ਆ ਕਿ ਸਾਡੀ ਤਾਂ ਇੱਕ ਤਰੀਕੇ ਨਾਲ ਦੁਨੀਆ ਹੀ ਤਬਾਹ ਹੋ ਗਈ। ਸੋ 50-60 ਹਜ਼ਾਰ ਰੁਪਈਆ ਲੱਗ ਗਿਆ ਉਹਨਾਂ ਦਾ, 16 ਦਿਨ
ਉਸ ਬੱਚੇ ਨੇ ਜੋ ਨਰਕ ਦੇਖਿਆ, ਜਿਵੇਂ ਉਹਨੇ ਉੱਥੇ ਆਪਦੇ ਨਾਲਦਿਆਂ ਦੇ ਕਟਾਪਾ ਹੁੰਦਾ ਦੇਖਿਆ, ਉਹ ਭੋਰਾ ਭਰ ਨਿਆਣਾ ਪੂਰਾ ਦਹਿਲ ਗਿਆ। ਤੇ ਪਰ ਉਹਦੀ ਅੱਜ ਰਿਹਾਈ ਦੀ ਖਬਰ ਆ ਜਿਹੜੀ, ਉਹ ਸੁਣਨ ਨੂੰ ਜਦੋਂ ਮਿਲੀ ਤਾਂ ਮਨ ਨੂੰ ਤਸੱਲੀ ਹੋਈ ਆ। ਸ਼ੁਕਰ ਕੀਤਾ ਸੱਚੇ ਪਾਤਸ਼ਾਹ ਦਾ ਕਿ ਸੱਚਾ ਪਾਤਸ਼ਾਹ ਚਲੋ ਕਿਸੇ ਮਾਪੇ, ਕਿਉਂਕਿ ਜਦੋਂ ਅਸੀਂ ਜਿੱਦਣ ਜੇਲ੍ਹ ਚੋਂ ਛੁੱਟੇ ਸੀ, ਜ਼ਮਾਨਤ ਹੋਈ ਸੀ, ਸਾਡੇ ਵੀ ਮਾਪੇ ਜਿਹੜੇ ਸੀਗੇ ਉਹ ਸ਼ੁਕਰ ਕਰਦੇ ਸੀ ਸੱਚੇ ਪਾਤਸ਼ਾਹ ਦਾ। ਇਵੇਂ ਹੀ ਜੇਲ੍ਹ ਦੇ ਵਿੱਚ ਜਦੋਂ ਸਾਡਾ ਕਿਸੇ ਸੰਗੀ ਸਾਥੀ ਦੀ ਜ਼ਮਾਨਤ ਹੋ ਜਾਂਦੀ ਆ ਜਾਂ ਰਿਹਾਈ ਹੋ ਜਾਂਦੀ ਆ, ਤਾਂ ਨਾਭੇ ਅਸੀਂ ਸਾਰੇ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਦਾ ਸ਼ੁਕਰੀਆ ਕਰਦੇ ਹਾਂ, ਸ਼ੁਕਰਗੁਜ਼ਾਰ ਹੁੰਦੇ ਹਾਂ। ਤਾਂ ਅੱਜ ਅਸੀਂ ਉਸ ਨੌਜਵਾਨ ਦੀ, ਜਸਪ੍ਰੀਤ ਸਿੰਘ ਦੀ ਰਿਹਾਈ ਦੇ ਲਈ, ਕਿਉਂਕਿ ਬੜਾ ਵੱਡਾ ਉਹਨੂੰ ਇੱਕ ਦੂਜਾ ਜਨਮ ਹੀ ਮਿਲਿਆ, ਕਿਉਂਕਿ ਇਹਨਾਂ ਪੁਲਿਸੀਆਂ ਦਾ ਕੁਛ ਨਹੀਂ ਜਾਂਦਾ, ਇਹਨਾਂ ਦੀਆਂ ਜਨਾਨੀਆਂ ਇਹਨਾਂ ਨੂੰ ਮਿਹਣੇ ਨਹੀਂ ਮਾਰਦੀਆਂ, ਇਹਨਾਂ ਦੇ ਜਿਹੜੇ ਬੱਚੇ ਨੇ ਉਹ ਇਹਨਾਂ ਦੇ ਦੁਆਲੇ ਨਹੀਂ ਹੁੰਦੇ, ਨਾ ਇਹਦੇ ਮਾਪੇ ਇਹਨਾਂ ਦੇ ਛੱਤਰ ਫੇਰਦੇ ਆ ਪੁਲਿਸੀਆਂ ਦੇ ਕਿ ਤੁਸੀਂ ਕਿਉਂ ਭੋਰਾ ਭਰ ਮਾਸੂਮ ਨਿਆਣਿਆਂ ਨੂੰ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰੀ ਜਾਂਦੇ ਹੋ, ਫੜ ਕੇ ਅੰਦਰ ਸਿੱਟੀ ਜਾਂਦੇ ਹੋ ਤੇ ਉੱਥੇ ਬਣਾ ਦਿੰਦੇ ਹੋ ਉਹਨਾਂ ਨੂੰ ਵੀ ਉਹ ਬੜੇ ਖਤਰਨਾਕ ਦਹਿਸ਼ਤਗਰਦ ਵਾ। ਹੁਣ ਜਿਹੜੇ ਨਿਆਣੇ ਨਾਲ ਭੋਰਾ ਭਰ ਨਾਲ ਬਗੈਰ ਕਿਸੇ ਗੱਲ ਤੋਂ ਐਡਾ ਜ਼ੁਲਮ ਹੋਵੇ, ਉਹਨੂੰ ਜਲੀਲ ਹੋਣਾ ਪਵੇ, ਤੇ ਕੱਲ ਕਲਾ ਨੂੰ ਉਹ ਰਿਐਕਸ਼ਨ ਦੇ ਵਿੱਚ ਕੁਝ ਕਰ ਬੈਠੇ, ਫੇਰ ਕਹਿਣਗੇ ਜੀ ਇਹ ਬੜਾ ਖਤਰਨਾਕ ਦਹਿਸ਼ਤਗਰਦ ਬਣ ਗਿਆ। ਉਹ ਭਾਈ ਇਸ ਪਾਸੇ ਤੋਰਦੇ ਕਾਹਤੋਂ, ਇਸ ਪਾਸੇ ਤੋਰਦੇ ਕੌਣ ਆ? ਇਹ ਜਿਹੜੇ ਜ਼ਾਲਮ ਤੇ ਬੁੱਚੜ ਪੁਲਸੀਏ ਨੇ, ਇਹਨਾਂ ਨੇ ਪਹਿਲਾਂ ਵੀ ਪੰਜਾਬ ਦੀ ਜਵਾਨੀ ਨੂੰ ਇਸੇ ਤਰੀਕੇ ਨਾਲ ਚੜਾਇਆ, ਜਲੀਲ ਕੀਤਾ ਤੇ ਡਰਾਇਆ। ਸੋ ਇਹ ਜਿਹੜਾ ਸ਼ਿਕੰਜਾ ਹੈਗਾ UAPA ਐਕਟ ਦਾ, ਉਹ ਸਿੱਖ ਨੌਜਵਾਨਾਂ ਦੇ ਦੁਆਲੇ ਨਾਗਵਾਲ ਜਿਹੜਾ ਹੈਗਾ ਬਾਲਿਆ ਜਾ ਰਿਹਾ। ਤੇ ਕਿਸੇ ਸਿਆਸੀ, ਚਾਹੇ ਕਾਂਗਰਸੀ ਆ ਚਾਹੇ ਅਕਾਲੀ ਆ ਜਿਹੜੇ ਬਾਦਲ ਦਲ ਵਾਲੇ ਨੇ, ਨਾ ਇਹ ਬੁੱਲ ਤੋਂ ਬੁੱਲ ਚੱਕਦੇ ਆ, ਨਾ ਕਾਂਗਰਸ ਦੀ ਲੀਡਰ ਕੋਈ ਗੱਲ ਸੁਣਦੀ ਆ। ਦੱਸੋ ਕਿੱਧਰ ਜਾਵੇ ਪੰਜਾਬ ਦਾ ਯੂਥ ਆ ਜਿਹੜੇ ਮੇਰੇ ਤੇਰੇ ਵਰਗੇ ਆਵਾਜ਼ ਮਾੜੀ ਮੋਟੀ ਚੱਕਦੇ ਆ, ਸਾਡੇ ਦੁਆਲੇ ਇਹ ਆਮ ਪੁਲਿਸੀਆਂ ਨੂੰ ਕਰ ਦਿੰਦੇ ਆ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੇ ਘਰ ਪੁਲਿਸ ਨਿੱਤ ਗੇੜਾ ਮਾਰਦੀ ਹੈ। 16 ਦਿਨ ਬਾਅਦ ਜਿਹਦਾ ਪੁੱਤ ਘਰੇ ਆਇਆ, ਜਿਹਨੇ ਉੱਥੇ ਸਿਰੇ ਦਾ ਨਰਕ ਦੇਖਿਆ, 3rd ਡਿਗਰੀ ਟਾਰਚਰ ਅੱਖੀਂ ਦੇਖਿਆ, ਉਹਦੇ ਰੋਟੀ ਲੰਘਦੀ ਆ, ਉਹਦੇ ਗਲੂਕੋਜ਼ ਦੀਆਂ ਬੋਤਲਾਂ ਲਾ ਲਾ ਕੇ ਟਾਈਮ ਕੱਢ ਰਹੇ ਨੇ ਅਗਲੇ, ਤੇ ਸ਼ੁਕਰਗੁਜ਼ਾਰ ਕਰ ਰਹੇ ਨੇ ਉਹਨਾਂ ਸਾਰਿਆਂ ਦਾ, ਉਹਦੇ ਮਾਪੇ ਜਿਨ੍ਹਾਂ ਨੇ ਉਹਨਾਂ ਦੀ ਰਿਹਾਈ ਲਈ ਹਾਂ ਦਾ ਨਾਅਰਾ ਮਾਰਿਆ। ਤੇ ਦੂਜੀ ਗੱਲ ਇਹ, ਜਿਹੜਾ ਇਹਦੇ ਨਾਲ ਫੜੇ ਦਿਖਾਏ ਗਏ ਆ ਮੁੰਡੇ, ਜਿਨ੍ਹਾਂ ਨੂੰ ਬੜੇ ਖਤਰਨਾਕ ਅੱਤਵਾਦੀ ਕਹਿੰਦਾ DGP, ਜਿਹੜਾ ਸੇਰਾ ਪਿੰਡ ਵਾਲਾ ਸੁਖਚੈਨ ਸਿੰਘ ਆ, ਉਹਦੇ ਵੀ ਸਾਰੇ ਪਿੰਡ ਦੇ ਲੋਕ, ਪੰਚਾਇਤ ਵਾਲੇ ਪਿੱਟ ਰਹੇ ਨੇ ਵੀ ਇਹ ਬਿਲਕੁਲ ਪੰਚਾਇਤ ਦੀ ਹਾਜ਼ਰੀ 'ਚ ਨਿਰਦੋਸ਼ਾ ਬੱਚਾ ਸਾਡਾ ਫੜਿਆ ਗਿਆ, ਕੋਈ ਹਥਿਆਰ ਨਹੀਂ ਫੜਿਆ, ਕੋਈ ਇਹਦੇ ਕੋਲ ਗੱਲ ਨਹੀਂ, ਇਹ ਝੂਠ ਬੋਲਦੇ ਆ ਪੁਲਿਸ ਵਾਲੇ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਦੇ ਵੱਲ ਧਿਆਨ ਦੇਣ ਦੀ ਲੋੜ। ਔਰ ਇੱਕ ਗੱਲ ਚੇਤੇ ਰੱਖੋ, ਕਈਆਂ ਨੂੰ ਹੁੰਦਾ ਬਈ ਜੀ ਇਹਨਾਂ ਨੇ ਲਾਜ਼ਮੀ ਕੁਝ ਕੀਤਾ ਹੋਊ। ਇਹ ਗੱਲ ਓਨਾ ਟਾਈਮ ਹੀ ਦਿਮਾਗ 'ਚ ਆਉਂਦੀ ਆ ਜਿੰਨਾ ਟਾਈਮ ਆਪ ਦੇ ਨਾਲ ਨਹੀਂ ਬੀਤਦੀ। ਜਦੋਂ ਆਪ ਨੂੰ ਛਾਂਦਾ ਮਿਲ ਜਾਂਦਾ, ਫਿਰ ਬੰਦੇ ਨੂੰ ਅਕਲ ਆ ਜਾਂਦੀ ਆ ਕਿ ਵਾਕਿਆ ਹੀ ਧੱਕਾ ਹੁੰਦਾ। ਓਨਾ ਟਾਈਮ ਜਦੋਂ ਦੂਜਿਆਂ ਦੇ ਘਰੇ ਲੱਗਦੀ ਆ, ਉਦੋਂ ਤਾਂ ਬਸੰਤਰ ਦੇਵਤਾ ਹੀ ਦਿਖਦਾ, ਪਰ ਜਦੋਂ ਆਪਦੇ ਘਰ ਨੂੰ ਫੇਰ ਲਾਂਬੂ ਲੱਗਦਾ ਨਾ, ਫੇਰ ਬੰਦੇ ਨੂੰ ਪਤਾ ਲੱਗਦਾ। ਸੋ ਇਸ ਵੇਲੇ ਸਾਰੇ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪਿਛਲੇ ਦਿਨੀ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਿਹੜਾ ਜਥੇਦਾਰ ਅਕਾਲ ਤਖਤ ਨੂੰ ਲੈਟਰ ਲੈ ਕੇ ਦਿੱਤਾ, ਉਹਦੇ 'ਚ ਇਹੀ ਗੱਲ ਉਹਨਾਂ ਨੇ ਉਛਾਲੀ, ਇਹੀ ਗੱਲ ਉਹਨਾਂ ਨੇ ਉਭਾਰੀ ਆ ਬਈ ਜਿਹੜਾ ਅਤਿਆਚਾਰਾਂ ਦਾ, ਜ਼ੁਲਮਾਂ ਦਾ ਇਹ ਸਿਲਸਿਲਾ ਚੱਲ ਰਿਹਾ, ਇਹਦੇ ਵਿੱਚ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਵੱਡੀ ਇਕੱਤਰਤਾ ਸੱਦੀ ਜਾਵੇ, ਤਾਂ ਜੋ ਸਿੱਖ ਨੌਜਵਾਨਾਂ ਦੇ ਉੱਤੇ ਜੋ ਜ਼ੁਲਮ ਢਾਏ ਜਾ ਰਹੇ ਨੇ, UAPA ਐਕਟ ਲਾਇਆ ਜਾ ਰਿਹਾ। ਕਦੇ ਕਹਿੰਦੇ ਆ 2020 ਨਾਲ ਸਹਿਮਤ ਆ, ਕਦੇ ਕਹਿ ਦਿੰਦੇ ਆ ਜੀ ਖਾਲਿਸਤਾਨ ਨਾਲ ਸਹਿਮਤ ਆ। ਉਹ ਇਹ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਧੱਕਾ ਹੋ ਰਿਹਾ,
ਇਹਦਾ ਕੋਈ ਹੱਲ ਕੱਢਿਆ ਜਾਵੇ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਬੜੇ ਸੁਚੱਜੇ ਲਹਿਜੇ ਵਿੱਚ ਗੱਲ ਕਹੀ ਆ ਵੀ ਇਹ ਨੌਜਵਾਨਾਂ ਨੂੰ ਚੁਣ ਕੇ ਨਿਸ਼ਾਨਾ ਬਣਾ ਰਹੇ ਆ, ਜਿਹੜੇ ਨਿਗਾਹ 'ਚ ਰੜਕਦੇ ਆ ਨਾ, ਜਿਹੜੇ ਕੌਮ ਦਾ ਜਜ਼ਬਾ ਰੱਖਦੇ ਆ। ਅਸਲ ਵਿੱਚ ਦਹਿਸ਼ਤ ਪਾਈ ਜਾ ਰਹੀ ਆ ਕਿ ਜੇ ਤੁਸੀਂ ਸਿੱਖੀ ਦੀ ਚੜ੍ਹਦੀ ਕਲਾ ਵਾਲੀ ਸੋਚ ਰੱਖੀ ਤਾਂ ਅਸੀਂ ਜਦੋਂ ਚਾਹੀਏ ਤੁਹਾਨੂੰ ਚੱਕ ਕੇ ਝੂਠੇ ਸੱਚੇ ਮੁਕੱਦਮੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕ ਸਕਦੇ ਆ। ਕਿਸੇ ਵੇਲੇ ਟਾਡਾ ਤੇ ਪੋਟਾ ਵਰਗੇ ਕਾਨੂੰਨ ਹੁੰਦੇ ਸੀ, ਹੁਣ UAPA ਲਾ ਕੇ ਕਿਹਾ ਜਾ ਰਿਹਾ ਕਿ ਸਿੱਖੋ ਆਪਦੀ ਹੋਂਦ ਹਸਤੀ ਦੀ ਗੱਲ ਕਰਨੀ ਬੰਦ ਕਰ ਲਓ, ਤੇ ਨਹੀਂ ਤਾਂ ਇੱਕ ਜਾਲੀ ਜਿਹਾ ਕੇਸ ਪਾ ਕੇ ਜੇਲ੍ਹ ਭੇਜ ਦਿਆਂਗੇ। ਆ ਤੁਹਾਡੇ ਸਾਹਮਣੇ ਆ, ਸਿੱਖ ਨੌਜਵਾਨਾਂ ਦੇ ਉੱਤੇ ਕੇਸ ਬਣਾਇਆ ਕਿਤਾਬਾਂ ਰੱਖਣ ਦਾ ਤੇ ਉਹਦੇ ਵਿੱਚ ਹੀ ਉਮਰ ਕੈਦ ਕਰਤੀ। ਦੂਜੇ ਪਾਸੇ ਬੰਬ ਧਮਾਕਿਆਂ ਦੇ ਕੇਸਾਂ ਦੇ ਵਿੱਚ ਸਾਧਵੀ ਪ੍ਰਗਿਆ ਉਹਨੂੰ MP ਬਣਾ ਕੇ, ਉਹਨੂੰ ਲੀਡਰ ਬਣਾ ਕੇ, ਉਹਨੂੰ ਹੀਰੋ ਬਣਾ ਕੇ ਚਮਕਾਇਆ ਜਾ ਰਿਹਾ। ਸਿੱਖ ਜਜ਼ਬਾਤਾਂ ਨਾਲ ਜੁੜੇ ਹੋਏ ਲੋਕਾਂ ਦੀ ਹੇਠੀ ਕੀਤੀ ਜਾ ਰਹੀ ਆ ਤੇ ਹਿੰਦੂ ਕੱਟੜਵਾਦੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਆ, ਸਮਰਥਨ ਦਿੱਤਾ ਜਾ ਰਿਹਾ, ਥਾਪੜਾ ਦਿੱਤਾ ਜਾ ਰਿਹਾ। ਤੇ ਭਾਰਤ ਦੇ ਵਿੱਚ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਤੇ ਮੀਡੀਆ ਸਾਰੇ ਰਲ ਕੇ ਭਾਰਤ ਦੀ ਹਕੂਮਤੀ ਮਸ਼ੀਨਰੀ ਜਿਹੜੀ ਆ ਉਹ ਕਿਸੇ ਪਾਸਿਓਂ ਸਿੱਖਾਂ ਨੂੰ ਜਾਂ ਪੀੜਤ ਲੋਕਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਸੋ ਬੜੀ ਬੁਰੀ ਤਰ੍ਹਾਂ ਲੋਕਾਂ ਦਾ ਘਾਣ ਹੋ ਰਿਹਾ ਤੇ ਇਹ ਦਮਨ ਜਿਹੜਾ ਹੈ ਇਹਦੇ ਖਿਲਾਫ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਦੋਂ ਜਥੇਦਾਰ ਅਕਾਲ ਤਖਤ ਨੂੰ ਇਹ ਲਿਖਤੀ ਤੌਰ ਤੇ ਦਿੱਤਾ, ਕੋਈ ਅਕਾਲ ਤਖਤ ਦੀ ਛਤਰ ਛਾਇਆ ਹੇਠ ਮੀਟਿੰਗ ਦੀ ਜਿਹੜੀ ਆ ਬੇਨਤੀ ਉਹ ਕੀਤੀ ਆ, ਤਾਂ ਉਹਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਐਲਾਨੀਆ ਤੌਰ ਤੇ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਵਿੱਚ ਕਹੀ ਆ ਕਿ ਜਿਵੇਂ ਮੁਗਲ ਕਾਲ ਦੇ ਵਿੱਚ ਜ਼ੁਲਮ ਹੁੰਦਾ ਸੀ ਸਿੱਖਾਂ ਉੱਤੇ, ਅੱਜ ਵੀ ਸਿੱਖਾਂ ਉੱਤੇ ਉਵੇਂ ਜ਼ੁਲਮ ਹੋ ਰਿਹਾ, ਤੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਅਜੇ ਨਹੀਂ ਕਹੀ ਕਿ ਜਿਹੜਾ ਪੰਜੋਲੀ ਸਾਹਿਬ ਨੇ ਕਿਹਾ ਕਿ ਭਾਈ ਸਾਨੂੰ ਮੀਟਿੰਗ ਕਾਲ ਕਰਨੀ ਚਾਹੀਦੀ ਆ, ਪਰ ਜਾਪਦਾ ਹੈਗਾ ਕਿ ਜਿਹੜਾ ਕੁਝ ਚੱਲ ਰਿਹਾ ਇਹਦੇ ਵਿੱਚ ਇਕੱਠੇ ਹੋ ਕੇ ਕੋਈ ਹੰਭਲਾ ਮਾਰਨਾ ਜ਼ਰੂਰ ਪਊਗਾ, ਨਹੀਂ ਤਾਂ ਜਿਹੜਾ ਕੰਮ ਚੱਲ ਰਿਹਾ ਇਹ ਲੈ ਕੇ ਬਹਿ ਜਾਊ ਲੋਕਾਂ ਨੂੰ। ਤੋਂ ਇਸ ਚੀਜ਼ ਦੇ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਿਸ ਤਰੀਕੇ ਨਾਲ ਇਹ ਆਵਾਜ਼ ਬੁਲੰਦ ਕੀਤੀ, ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਸਲੇ ਉੱਤੇ ਜ਼ਿੰਮੇਵਾਰੀ ਨਿਭਾਈ ਆ, ਜੇ ਕਿਤੇ ਜਿਹੜੇ ਬਰਗਾੜੀ ਮੋਰਚੇ ਵਾਲੇ ਜਿਹੜੇ ਭਾਈ ਧਿਆਨ ਸਿੰਘ ਮੰਡ ਹੋਣੀ ਜਿਹੜੇ ਸਰਬੱਤ ਖਾਲਸਾ ਵਾਲੇ ਜਥੇਦਾਰ ਨੇ ਉਹ ਵੀ ਕਿਤੇ ਇਸ ਮਸਲੇ ਉੱਤੇ ਬਰਾਬਰ ਡਟ ਕੇ ਸਾਥ ਦੇਣ ਤਾਂ ਬੜਾ ਚੰਗਾ ਹੋਏਗਾ। ਪਰ ਅਫਸੋਸ ਦੀ ਗੱਲ ਹੈ ਕਿ ਇੰਨੇ ਲੱਖਾਂ ਦੇ ਇਕੱਠ ਵਿੱਚ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਐਲਾਨਿਆ ਗਿਆ, ਉਹ UAPA ਐਕਟ ਦੀ ਮਾਰ ਹੇਠ ਆਏ ਹੋਏ ਸਿੱਖਾਂ ਦੇ ਹੱਕ ਵਿੱਚ ਜਿੰਨੀ ਵੱਡੀ ਉਹਨਾਂ ਤੋਂ ਆਸ ਆ ਉਹ ਆਸ ਪੂਰੀ ਨਹੀਂ ਕਰ ਰਹੇ। ਸੋ ਅਸੀਂ ਤਾਂ ਕਾਂਗਰਸੀ ਹੋਵੇ, ਅਕਾਲੀ ਹੋਵੇ, ਮੂੰਹ ਸਿਰ ਮੁੰਨੀ ਬੈਠਾ ਹੋਵੇ ਧਰਮਵੀਰ ਗਾਂਧੀ ਵਾਂਗੂ, ਚਾਹੇ ਪੱਗ ਦਾੜੇ ਵਾਲਾ ਹੋਵੇ, ਜਿਹੜਾ ਵੀ ਬੰਦਾ ਸਿੱਖ ਨੌਜਵਾਨੀ ਦੇ ਘਾਣ ਦੇ ਖਿਲਾਫ ਬੋਲੂਗਾ ਅਸੀਂ ਤਾਂ ਉਹਦੀ ਕਦਰ ਕਰਾਂਗੇ, ਉਹਦੀ ਹਮਾਇਤ ਕਰਾਂਗੇ। ਤੇ ਜਿਹੜੇ ਲੋਕ ਦਲ ਵੱਟ ਕੇ ਤਮਾਸ਼ਾ ਦੇਖਣਗੇ ਉਹ ਇਤਿਹਾਸ ਦੇ ਵਿੱਚ ਉਹਨਾਂ ਨੂੰ ਲੋਕ ਕਿਵੇਂ ਚੇਤੇ ਕਰਨਗੇ ਇਹ ਉਹਨਾਂ ਨੂੰ ਖੁਦ ਨੂੰ ਵੀ ਪਤਾ ਹੈ। ਅਸਲ ਵਿੱਚ ਇਹ ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ ਅਤੇ ਸਿੱਖਾਂ ਦੇ ਸੱਭਿਆਚਾਰ ਨੂੰ ਦਰੜ ਕੇ ਪੰਜਾਬ ਦੀ ਧਰਤੀ ਉੱਤੇ ਹਿੰਦੂਇਜ਼ਮ ਦੇ ਝੰਡੇ ਚਲਾਉਣ ਦੀ ਜਿਹੜੀ ਕਵਾਇਦ ਆ ਉਹਦਾ ਇੱਕ ਹਿੱਸਾ ਵਾ। ਖਾਲਿਸਤਾਨ ਦੀ ਗੱਲ ਤੋਰ ਕੇ, 2020 ਦੀ ਗੱਲ ਤੋਰ ਕੇ ਜਾਂ ਹਥਿਆਰਾਂ ਦੀ ਗੱਲ ਤੋਰ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਹਾਨਾ ਬਣਾ ਕੇ ਸਿੱਖਾਂ ਦੇ ਉਹਨਾਂ ਲੋਕਾਂ ਨੂੰ ਸਿੱਖਾਂ ਵਿੱਚੋਂ ਚੁਣ ਕੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਉਹਨਾਂ ਨੂੰ ਡਰਾਉਣ, ਧਮਕਾਉਣ ਤੇ ਯਰਕਾਉਣ ਦੀ ਜਿਹੜੀ ਇਹ ਲਹਿਰ ਆ, ਇਹਦੇ ਬਾਰੇ ਆਪਾਂ ਸਰਦਾਰ ਕਪੂਰ ਸਿੰਘ ਦੀ ਜਿਹੜੀ ਆਪਾਂ ਤਕਰੀਰ ਕੱਲ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇਹ ਗੱਲ ਆਪਾਂ ਪੜ੍ਹੀ ਸੀ ਕਿ ਉਹ ਕਹਿੰਦੇ ਆ ਕਿ ਜਿਹੜੀ ਕੌਮ ਨੂੰ ਜਰਕਾਉਣਾ ਹੋਵੇ ਉਹਦੇ ਪਹਿਲਾਂ ਬੰਦੇ ਜਿਹੜੇ ਨੇ
ਮੋਢੀ ਮੋਢੀ ਉਹਨਾਂ ਨੂੰ ਮਾਰ ਦਿਓ ਜਿਵੇਂ ਆਪਣੇ ਕੌਮ ਦਾ ਘਾਣ ਹੋਇਆ। ਫਿਰ ਉਹਨਾਂ ਨੇ ਅਗਲੀ ਪੀੜ੍ਹੀ ਨੂੰ ਜਿਹੜੀ ਅੱਜ ਵਾ ਉਹਨੂੰ ਚਰਕਾਉਣ ਦੇ ਲਈ ਆ UAPA ਲੈ ਜਾਂਦਾ। ਟਾਡਾ ਵੀ ਲਾ ਕੇ ਦੇਖ ਲਿਆ, ਪੋਟਾ ਵੀ ਲਾ ਕੇ ਦੇਖ ਲਿਆ। ਹੁਣ UAPA ਦੇ ਰਾਹੀਂ ਹੋਰਾਂ ਪਰ ਨਿਆਣੇ ਚੱਕ ਚੱਕ ਕੇ ਟੰਗੀ ਜਾਂਦੇ ਆ। ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਆ ਕਿ ਇਹ ਕੁੱਤਾ ਕੰਮ ਕਰਨ ਵਾਲੇ ਬਹੁਤੇ ਜ਼ਿਆਦਾ ਸਿੱਖ ਘਰਾਂ 'ਚ ਜੰਮੇ ਹੋਏ ਨੇ। ਪਤਾ ਨਹੀਂ ਇਹਨਾਂ ਦੀਆਂ ਜਨਾਨੀਆਂ, ਇਹਨਾਂ ਪੁਲਿਸੀਆਂ ਦੇ ਬੱਚੇ, ਇਹਨਾਂ ਦੇ ਮਾਪੇ ਜਿਹੜੇ ਨੇ ਇਹਨਾਂ ਨੂੰ ਕਿਉਂ ਫਿਟਕਾਰਦੇ ਨਹੀਂ ਕਿ ਸ਼ਰਮ ਹਿਆ ਕਰੋ। ਕੱਲ ਨੂੰ ਜੇ ਆਪਣੇ ਬੱਚਿਆਂ ਨੂੰ ਚੱਕ ਚੱਕ ਕੇ, ਆਪਣੇ ਭੂਆ ਦੇ ਮੁੰਡੇ ਨੂੰ, ਚਾਚੇ ਦੇ ਮੁੰਡੇ ਨੂੰ ਕਿਸੇ ਨੇ ਚੱਕ ਕੇ ਇਹ ਕੇਸ ਬਣਾਤਾ, ਫਿਰ ਕਿੱਧਰ ਕਿਹੜੇ ਖੂਹ 'ਚ ਡਿੱਗਾਂਗੇ। ਕੋਈ ਗੱਲ ਹੋਵੇ ਉਹਦੇ ਵਿੱਚ ਵੀ ਬੱਚੇ ਨੂੰ ਜੇਕਰ ਕਿਸੇ ਨੇ ਗਲਤੀ ਕਰ ਵੀ ਲਈ ਆ ਉਹਨੂੰ ਵੀ ਸਮਝਾਇਆ ਜਾ ਸਕਦਾ ਕਿ ਐਦਾਂ ਨਹੀਂ, ਐਦਾਂ ਕਰ ਲਓ। ਪਰ ਇਹ ਕੀ, ਤੁਸੀਂ ਤਾਂ ਬਿਲਕੁਲ ਬੇਦੋਸ਼। 16 ਸਾਲ 18 ਸਾਲ ਦਾ ਨਿਆਣਾ, ਉਹਦੀ ਮੈਂ ਵੀਡੀਓ ਦੇਖਦਾ ਸੀਗਾ ਜਸਪ੍ਰੀਤ ਸਿੰਘ ਦੀ, ਤੇ ਉਹ ਵਿਚਾਰਾ ਇੰਨਾ ਨਿਆਣਾ, ਉਹਨੂੰ ਖਾਲਿਸਤਾਨ ਅੱਖਰ ਹੀ ਨਹੀਂ ਪੂਰਾ ਬੋਲਣਾ ਆਉਂਦਾ। ਉਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਕਹਿਣਾ ਵੀ ਨਹੀਂ ਆਉਂਦਾ, ਜਿਹਨੂੰ ਇਹ ਕਹਿੰਦੇ ਆ ਜੀ ਬੜਾ ਖਤਰਨਾਕ ਖਾੜਕੂ ਫੜ ਲਿਆ ਸੀ। ਤੇ ਭੋਰਾ ਪਰ ਨਿਆਣੇ ਗਰੀਬ ਘਰਾਂ ਦੇ ਜਿਨ੍ਹਾਂ ਦੇ ਕੋਲੇ, ਜਿਨ੍ਹਾਂ ਨੇ ਇਕੱਠਾ ਕਦੇ ਲੱਖ ਰੁਪਈਆ ਨਹੀਂ ਦੇਖਿਆ, ਉਹਨਾਂ ਟੱਬਰਾਂ ਦੇ ਨਿਆਣੇ ਚੱਕੀ ਜਾਂਦੇ। ਤੇ ਦੂਜੇ ਪਾਸੇ ਜਿਹੜੇ ਬਾਹਰੋਂ ਇਹਨਾਂ ਪਰਿਵਾਰਾਂ ਦੀ ਬਾਂਹ ਫੜ ਸਕਦੇ ਆ, ਜਿਹੜੇ ਵਿਦੇਸ਼ਾਂ 'ਚ ਗਏ ਹੋਏ, ਇੱਥੋਂ ਜਿਹੜੇ ਗਏ ਨੇ ਵਿਚਾਰੇ, ਇੱਥੇ ਉਹ ਸਾਰਾ ਕੁਝ ਦੇਖ ਕੇ ਗਏ ਨੇ, ਇੱਥੇ ਜ਼ੁਲਮ ਝੱਲਦੇ ਗਏ ਨੇ। ਅਗਲਾ ਕਹਿੰਦਾ ਯਾਰ ਰੁਲਦੇ ਖੁਲਦੇ ਬਾਹਰ ਗਏ ਆ, ਜੇ ਕਿਸੇ ਦੀ ਮਦਦ ਕਰ ਸਕੀਏ ਇਸ ਤਰ੍ਹਾਂ ਫਸੇ ਹੋਏ ਦੀ, ਚੱਲ ਕੋਈ ਨਾ। ਜੇ ਕਿਸੇ ਦੇ ਜੇਲ੍ਹ 'ਚ ਬੈਠੇ ਬੱਚੇ ਦੀ, ਆਪਣੀ ਕੌਮ ਦੇ ਸਿੰਘ ਦੀ ਮਾਂ ਦਾ ਅੱਖਾਂ ਦਾ ਆਪਰੇਸ਼ਨ ਹੀ ਕਰਾ ਦਈਏ, ਬੱਚਿਆਂ ਨੂੰ ਮਾੜਾ ਮੋਟਾ ਅੰਨ ਜਲ ਦੇ ਦਈਏ, ਤਾਂ ਜਦ ਹੀ ਸਪਾਟੇ ਪੁਲਿਸ ਵਾਲੇ, CID ਵਾਲੇ, ਏਜੰਸੀਆਂ ਵਾਲੇ ਆ ਜਾਂਦੇ ਆ। ਤੁਹਾਡੇ ਜੀ ਆਹ ਪੈਸੇ ਕੌਣ, ਕਿਹਨੇ ਭੇਜੇ, ਤੁਸੀਂ ਕਿਉਂ ਭੇਜੇ ਜੀ, ਇਹਨੂੰ ਭੇਜਣ ਵਾਲਿਆਂ ਨੂੰ ਅੱਡ ਟੰਗ ਲੈਂਦੇ ਆ। ਜਿਹੜਾ ਵਿਚਾਰੇ ਮੇਰੇ ਵਰਗਾ ਦੇ ਕੇ ਆਇਆ ਹੁੰਦਾ ਉਹਨੂੰ ਅੱਡ ਘੇਰ ਲੈਂਦੇ ਆ। ਤੇ ਜਿਹਨੇ ਪਰਿਵਾਰ ਨੇ ਲੈ ਹੁੰਦੇ ਨੇ ਉਹ ਕਹਿੰਦੇ ਅਸੀਂ ਤਾਂ ਪਹਿਲੇ ਵਿਪਤਾ 'ਚ ਫਸੇ ਹੋਏ ਆ। ਹੱਦ ਹੋਈ ਪਈ ਆ। ਉਹ ਸ਼ੇਰ ਸ਼ੂਰ ਜੇ ਤਾਂ ਹੁਣ ਪਿੱਛੇ ਰਹਿ ਗਏ, ਜਿਹਦੇ 'ਚ ਕਹਿੰਦੇ ਹੁੰਦੇ ਨੇ ਬਈ ਨਾ ਤੜਪਨੇ ਕੀ ਇਜਾਜ਼ਤ ਨਾ ਮਰਨੇ ਕੀ, ਜੇ ਮਰਜੀ ਮੇਰੇ ਸਿਆਦ ਕੀ। ਇਹ ਗੱਲਾਂ ਜਿਹੀਆਂ ਤਾਂ ਹੁਣ ਸ਼ੇਰ ਸ਼ੂਰ ਦਾ ਪਿੱਛੇ ਰਹਿ ਗਏ। ਜੋ ਕੁਝ ਹੁਣ ਵਾਪਰ ਰਿਹਾ, ਕਿਸੇ ਗਰੀਬ ਘਰ ਦਾ ਮੁੰਡਾ ਚੱਕ ਲੈਂਦੇ ਆ, ਮਨਮਰਜ਼ੀ ਦੀ ਕਹਾਣੀ, ਮਨਮਰਜ਼ੀ ਦੇ ਹਥਿਆਰ, ਉਹਨੂੰ ਪੂਰਾ ਬਦਨਾਮ ਕਰਕੇ ਉਹਨੂੰ ਵਕੀਲ ਤੱਕ ਵੀ ਨਹੀਂ ਮਿਲਣ ਜੋਗਾ ਰਹਿਣ ਦਿੰਦੇ। ਤੇ ਘਰ ਦੇ ਵਿਚਾਰੇ ਜਿਹੜੇ ਨੇ ਉਹਨਾਂ ਨੂੰ ਜੇਕਰ 10 ਪੈਸੇ ਕੋਈ ਬਾਹਰੋਂ ਭੇਜ ਦੇਵੇ ਉਹਦੇ ਦੁਆਲੇ ਹੋ ਜਾਂਦੇ ਆ। ਮੈਂ ਤੁਹਾਨੂੰ ਇੱਥੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ। 10 ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਖਾਲਸਾਈ ਦਿੱਖ ਵਾਲੇ, ਪੀਲੇ ਦਮਾਲਿਆਂ ਵਾਲੇ, ਸੋਹਣੀਆਂ ਦਸਤਾਰਾਂ ਵਾਲੇ, ਉੱਪਰ ਦੀ ਗਾਤਰਿਆਂ ਵਾਲੇ, ਉਹਨਾਂ ਦੀਆਂ ਫੋਟੋਆਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਉਹ ਕਿਸੇ ਇਹੋ ਜਿਹੇ ਪਰਿਵਾਰ ਦੇ ਕੋਲ ਬੈਠੇ ਹੁੰਦੇ ਸੀ ਜਿਹੜਾ ਪਰਿਵਾਰ 1978 ਤੋਂ ਚੱਲੇ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਪਰਿਵਾਰ ਹੁੰਦਾ ਸੀ। ਤੇ ਉਹਦੇ ਘਰੇ ਉਹ ਬਾਹਰੋਂ ਆਏ ਕਿਸੇ ਸਿੰਘ ਦਾ ਦਸਵੰਧ ਦੇਣ ਆਇਆਂ ਦੀ ਫੋਟੋ ਹੁੰਦੀ ਸੀ, ਤਾਂ ਕਿ ਉਹ ਫੋਟੋ ਦੇਖ ਕੇ ਹੋਰਾਂ ਨੂੰ ਵੀ ਚਾਅ ਆਉਂਦਾ ਸੀਗਾ ਵੀ ਅਸੀਂ ਵੀ ਮਾਇਆ ਭੇਜੀਏ। ਸੋ ਲੋੜਵੰਦ ਪਰਿਵਾਰਾਂ ਨੂੰ, ਭਾਰਤੀ ਹਕੂਮਤ ਦੇ ਸਤਾਏ ਪਰਿਵਾਰਾਂ ਨੂੰ, ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਨੂੰ ਦਸਵੰਧ ਦਿੰਦਿਆਂ ਦੀਆਂ ਫੋਟੋਆਂ ਉਹ ਇੰਨੀਆਂ ਜ਼ਿਆਦਾ ਅਸੀਂ ਦੇਖਦੇ ਰਹੇ ਹਾਂ, ਅਸੀਂ ਖੁਦ ਜਾਂਦੇ ਰਹੇ ਹਾਂ। ਅਖੀਰ ਬੜਾ ਜਾਣੀ ਕਿ ਉਦੋਂ ਮਨ ਨੂੰ ਆਉਂਦਾ ਸੀ ਵੀ ਸ਼ੁਕਰ ਆ ਜੇ ਸਾਡੀ ਕੌਮ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਲੱਗੀ ਹੈ। ਫਿਰ ਏਜੰਸੀਆਂ ਨੇ ਆਪਦਾ ਟਟਵੈਰ ਸ਼ੁਰੂ ਕਰ ਲਿਆ। 4-5 ਸਾਲ ਪਹਿਲਾਂ ਇੱਕਦਮ ਪੁੱਛ ਪੜਤਾਲ ਹੋਣ ਲੱਗ ਪਈ ਵੀ ਤੁਹਾਨੂੰ ਪੈਸਾ ਕੌਣ ਦੇ ਕੇ ਗਿਆ, ਕਾਹਤੋਂ ਦੇ ਕੇ ਗਿਆ। ਜਿਨ੍ਹਾਂ ਨੇ ਭੇਜਿਆ ਸੀ ਉਹਨਾਂ ਦੇ ਘਰਾਂ 'ਚ ਜਾਣ ਲੱਗ ਗਏ ਵੀ ਤੁਹਾਡਾ ਮੁੰਡਾ ਇੰਨੇ ਪੈਸੇ ਭੇਜਿਆ, ਕਿਉਂ ਭੇਜੇ ਆ। ਤੇ ਇੰਨਾ ਜਲੀਲ ਕੀਤਾ, ਇੰਨਾ ਤੰਗ ਪਰੇਸ਼ਾਨ ਕੀਤਾ, ਕਈਆਂ ਨੂੰ ਟੈਰਰ ਫੰਡਿੰਗ ਬਣਾਤਾ। ਗਰੀਬ ਘਰ ਦੇ ਬੱਚੇ ਬਾਹਰੋਂ ਦਸਵੰਧ ਇਕੱਠਾ ਕਰਕੇ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਤਾਂ ਕੀ ਆਉਂਦੇ ਆ, ਇਹ ਪੁੱਛ ਕੇ ਮਾਰ ਲੈਂਦੇ ਆ ਏਜੰਸੀਆਂ ਵਾਲੇ, NIA ਵਾਲੇ, ਤੇ ਪੁੱਛ ਕੇ ਬਣਾ ਦਿੰਦੇ ਆ ਟੈਰਰ ਫੰਡਿੰਗ, ਕਿ ਟੈਰਰ ਫੈਲਾਉਣ ਦੇ ਲਈ ਇਹ ਫੰਡ ਇਕੱਠਾ ਕਰਕੇ ਲੋਕਾਂ ਇਸ ਤਰ੍ਹਾਂ ਹੋਇਆ ਜੀ। ਤੇ ਜਦੋਂ ਇਹ ਸਾਰਾ ਵਾਪਰਿਆ, ਬਹੁਤ ਸਾਰੇ ਜਿਹੜੇ ਪਰਿਵਾਰ ਸੀਗੇ ਉਹ ਤੌਬਾ ਕਰਨ ਲੱਗ ਪਏ ਵੀ ਅਸੀਂ ਨਹੀਂ ਲੈਂਦੇ ਜੀ, ਤੁਹਾਨੂੰ ਕੋਈ ਪਰੇਸ਼ਾਨੀ ਆਊ।
ਭੇਜਣ ਵਾਲੇ ਵੀ ਡਰ ਗਏ ਤੇ ਇੱਥੇ ਜਿਹੜੇ ਪੈਸੇ ਵੰਡਦੇ ਸੀ ਵਿਚਾਲੇ ਉਹਨਾਂ ਨੂੰ ਬਾਰ-ਬਾਰ ਜਲੀਲ ਕਰਦੇ ਰਹੇ। ਪਹਿਲਾਂ ਤਾਂ ਫਿਰ ਉਹਨਾਂ ਦੇ ਨਾਂ ਵੈਸਟਰਨ ਯੂਨੀਅਨ, ਮਨੀਗ੍ਰਾਮ ਇਹੋ ਜਿਹੀਆਂ ਥਾਵਾਂ ਤੇ ਬਲੈਕ ਲਿਸਟਡ ਕਰਤੇ। ਤੇ ਇਹ ਗੱਲ ਹੋਰ ਕਿਸੇ ਨਾਲ ਤਾਂ ਕਿ ਮੇਰੇ ਨਾਲ ਖੁਦ ਨਾ ਵਾਪਰੀ। ਕਦੇ ਮੈਨੂੰ ਸੱਦ ਲਿਆ ਕਰਨ ਵੀ ਆ ਇੱਥੇ ਇੰਨੇ ਪੈਸੇ ਇੱਥੇ ਆਹ ਦੱਸ 212 ਰੁਪਏ ਉੱਥੇ ਕਿਹ ਦਿੱਤੇ ਆ, 2200 ਰੁਪਏ ਉੱਥੇ ਦਿੱਤਾ, ਕਿਉਂ ਦਿੱਤਾ। ਫਿਰ ਇੱਕ ਦਿਨ ਮਾਇਆ ਕਿਸੇ ਸੱਜਣ ਨੇ ਭੇਜੀ, ਲੈਣ ਗਏ, ਉਹ ਕਹਿੰਦੇ ਜੀ ਤੁਹਾਡਾ ਬਲੈਕ ਲਿਸਟਡ ਹੋਇਆ, ਤੁਹਾਨੂੰ ਤਾਂ ਪੈਸੇ ਮਿਲ ਨਹੀਂ ਸਕਦੇ। ਤੋ ਇਸ ਤਰੀਕੇ ਨਾਲ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ ਸੀਗਾ ਲੋੜਵੰਦ ਪਰਿਵਾਰਾਂ ਦਾ, ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਦਸਵੰਧ ਰਾਹੀਂ, ਉਹ ਫਿਰ ਸਾਰਾ ਢਹਿ ਢੇਰੀ ਹੋ ਗਿਆ ਤੇ ਉਹ ਫੋਟੋਆਂ ਸਾਰੀਆਂ ਫਿਰ ਆਉਣੀਆਂ ਬੰਦ ਹੋ ਗਈਆਂ ਜਿਨ੍ਹਾਂ ਦੇ ਵਿੱਚ ਪੀੜਤ ਪਰਿਵਾਰਾਂ ਦੇ ਵਿਚਾਲੇ ਪੀਲੀਆਂ ਨੀਲੀਆਂ ਕਾਲੀਆਂ ਪੱਗਾਂ ਵਾਲੇ ਦਮਾਲਿਆਂ ਵਾਲੇ ਸਿੰਘ ਬੈਠੇ ਹੁੰਦੇ ਸੀਗੇ ਤੇ ਚਾਅ ਜਿਹਾ ਚੜ੍ਹਦਾ ਸੀਗਾ ਕਿ ਸ਼ੁਕਰ ਆ ਇਹਨਾਂ ਪਰਿਵਾਰਾਂ ਦੀ ਕੋਈ ਖਬਰਸਾਰ ਲੈਣ ਲਈ ਆਇਆ ਸਾਹਮਣੇ। ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਸੋਚਿਆ ਨਹੀਂ ਸੀ ਵੀ ਇਹ ਜਿਹੜਾ ਸਾਡੀ ਪੁੱਛਗਿੱਛ ਹੋ ਰਹੀ ਆ, ਸਾਨੂੰ ਸੱਦਿਆ ਜਾ ਰਿਹਾ, ਵੀ ਇਹਦਾ ਦੂਜਾ ਸਿਰਾ ਕੀ ਆ। ਦੂਜਾ ਸਿਰਾ ਕੀ, ਨਾਲ ਦੀ ਨਾਲ ਬਹੁਤ ਸਾਰੇ ਗੈਰ ਸਿੱਖ ਹਿੰਦੂ ਮੁੰਡੇ ਉਭਾਰੇ ਗਏ ਕਿ ਜੀ ਜੇ ਸਹਾਇਤਾ ਭੇਜਣੀ ਆ ਤਾਂ ਇਹਨਾਂ ਨੂੰ ਭੇਜੋ। ਕੁਝ ਪੁਲਿਸ ਵਾਲੇ ਸਰਗਰਮ ਕੀਤੇ ਗਏ। ਹੁਣ ਫੋਟੋਆਂ ਤਾਂ ਹੁਣ ਵੀ ਛਪਦੀਆਂ ਨੇ ਪੰਜਾਬ ਦੇ ਵਿੱਚ, ਫੋਟੋਆਂ ਅਖਬਾਰਾਂ 'ਚ, ਮੀਡੀਆ 'ਚ ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੈਂਦੀਆਂ ਨੇ, ਜਿਹਦੇ ਵਿੱਚ ਪੁਲਿਸ ਵਾਲੇ ਖੜੇ ਹੁੰਦੇ ਆ ਵਰਦੀਆਂ ਪਾ ਕੇ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ। ਜਾਂ ਹਿੰਦੂ ਮੁੰਡਾ ਵਾ ਕੋਈ, ਉਹ ਖੜਾ ਦਿਖੂਗਾ ਵੀ ਲਓ ਜੀ ਦਵਾਈਆਂ ਵੰਡ ਰਿਹਾ, ਆਹ ਲਓ ਜੀ ਲੋੜਵੰਦਾਂ ਦੀ ਸਹਾਇਤਾ ਕਰ ਰਿਹਾ। ਮਤਲਬ ਕਿ ਸਿੱਖੀ ਦੀ ਪਛਾਣ ਵਾਲੇ, ਸਿੱਖ ਦਿੱਖ ਵਾਲੇ, ਖਾਲਸਾਈ ਦਿੱਖ ਵਾਲੇ ਬੰਦੇ ਨਹੀਂ ਪ੍ਰਵਾਨ ਲੋੜਵੰਦਾਂ ਦੀ ਸਹਾਇਤਾ ਕਰਦੇ। ਸਾਨੂੰ ਤਾਂ ਕਹਿੰਦੇ ਆਹ ਪੁਲਿਸ ਵਾਲੇ ਚਾਹੀਦੇ ਆ, ਸਾਨੂੰ ਤਾਂ ਆਹ ਹਿੰਦੂ ਮੁੰਡੇ ਚਾਹੀਦੇ ਆ, ਰੋਡੇ ਭੋਡੇ ਘੋਨੇ ਮੋਨੇ ਚਾਹੀਦੇ। ਮਤਲਬ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹੀਰੋ ਕੌਣ ਹੋਣਗੇ? ਪੁਲਿਸ ਵਾਲੇ ਤੇ ਆਹ ਹਿੰਦੂ। ਤੇ ਜੇ ਕੋਈ ਸਿੱਖ ਬੱਚਾ ਹੋਊਗਾ ਉਹਨੂੰ ਫਿਰ ਡਰਾ ਕੇ ਧਮਕਾ ਕੇ ਇਸ ਰਾਹ ਤੋਂ ਰੋਕਿਆ ਜਾਊਗਾ। ਸਿੱਖੀ ਦੀ ਚੜ੍ਹਦੀ ਕਲਾ ਕਰਨ ਵਾਲੇ ਹਰ ਬੰਦੇ ਨੂੰ, ਹਰ ਵਰਤਾਰੇ ਨੂੰ, ਹਰ ਧਿਰ ਨੂੰ ਇਹ ਇੱਥੋਂ ਖਤਮ ਕੀਤਾ ਜਾ ਰਿਹਾ, ਡਿਲੀਟ ਕੀਤਾ ਜਾ ਰਿਹਾ। ਉਹਦੀ ਥਾਂ ਤੇ ਪੁਲਿਸ ਵਾਲਿਆਂ ਨੂੰ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੁਲਿਸ ਨੇ ਜੋ ਜ਼ੁਲਮ ਕੀਤਾ, ਪੁਲਿਸ ਨੇ ਜੋ ਮਾੜਾ ਕੀਤਾ, ਉਹਦੀ ਕਰਕੇ ਪੁਲਿਸ ਦਾ ਅਕਸ ਬੜਾ ਖਰਾਬ ਹੋਇਆ। ਤੋ ਹੁਣ ਪੁਲਿਸ ਦਾ ਅਕਸ ਠੀਕ ਕਰਨਾ। ਦੂਜਾ, ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਸਦਾ ਪੰਥ ਅਤੇ ਪੰਜਾਬ ਦੇ ਉਲਟ ਭੁਗਤਿਆ। ਤੋ ਇਸ ਕਰਕੇ ਜਿਹੜੇ ਹਿੰਦੂ ਮੁੰਡੇ ਆ ਉਹ ਉਭਾਰੇ ਜਾ ਰਹੇ ਆ। ਤੇ ਆ ਚਾਹੇ ਡੇਰਾ ਸਰਸਾ ਦਾ ਰੌਲਾ, ਚਾਹੇ ਉਹ ਭਨਿਆਰੇ ਵਾਲੇ ਦਾ ਰੌਲਾ, ਚਾਹੇ ਉਹ ਨੂਰ ਮਹਿਲੀਏ ਦਾ ਰੌਲਾ, ਚਾਹੇ ਉਹ ਕਿਸੇ ਹੋਰ ਦਾ, ਹਰ ਵਾਰੀ ਜਿਹੜੀ ਪੁਲਿਸ ਵਾ ਉਹ ਸਿੱਖੀ ਦੇ ਦੁਸ਼ਮਣਾਂ ਨਾਲ ਖੜੀ ਹੁੰਦੀ ਹੈ, ਸਿੱਖਾਂ ਦੇ ਗੋਲੀਆਂ ਚਲਾਉਂਦੀ ਆ। 1978 ਨੂੰ ਵੀ ਇੱਥੇ ਨਿਰੰਕਾਰੀਆਂ ਦੀ ਹਮਾਇਤ ਵਿੱਚ ਪੁਲਿਸੀਆਂ ਨੇ ਸਿੱਖ ਮਾਰੇ ਸੀ, ਕਤਲ ਕਰਾਏ ਸੀ, ਤੇ ਨਾ ਹੀ ਉਹ ਨਰਕਧਾਰੀਆਂ ਨੂੰ ਸਜ਼ਾ ਹੋਣ ਦਿੱਤੀ ਸੀ। ਇਵੇਂ ਹੀ ਹੁਣ ਡੇਰਾ ਸਰਸਾ ਵਾਲਿਆਂ ਦਾ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਹਨਾਂ ਦਾ ਸਾਥ ਸਹਿਯੋਗ ਪੁਲਿਸ ਵਾਲੇ ਦੇ ਰਹੇ ਆ। ਤੇ ਪੁਲਿਸ ਵਾਲੇ ਉਹਨਾਂ ਬੁੱਚੜਾ ਜ਼ਾਲਮਾਂ ਤੇ ਹਰ ਪਾਪੀ ਦਾ ਤਾਂ ਸਾਥ ਦਿੰਦੇ ਆ ਪੰਜਾਬ ਦੇ ਪੁਲਿਸ ਵਾਲੇ, ਜਿਹੜੇ ਲੋਕ ਪੰਥ ਅਤੇ ਪੰਜਾਬ ਦੇ ਦੁਸ਼ਮਣ ਆ। ਪਰ ਇਹ ਪੁਲਿਸ ਵਾਲੇ ਹਰ ਉਸ ਬੰਦੇ ਦੀਆਂ ਫੋਟੋਆਂ ਖਿੱਚਦੇ ਫਿਰਨਗੇ, ਉਹਦੀਆਂ ਮੂਵੀਆਂ ਬਣਾਉਂਦੇ ਫਿਰਨਗੇ, ਉਹਦੇ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਨਜ਼ਰ ਰੱਖਦੇ ਆ। ਸਾਈਬਰ ਸੈੱਲ ਬਣਾਇਆ ਹੋਇਆ ਜਿਹੜਾ ਪੰਥ ਅਤੇ ਪੰਜਾਬ ਦੀ ਗੱਲ ਕਰਦਾ। ਜਿਹੜੇ ਡੇਰਾ ਪ੍ਰੇਮੀ ਨੇ, ਜਿਹੜੇ ਇਸ ਗੱਲ ਦੇ ਦੋਸ਼ੀ ਨੇ ਕਿ ਉਹਨਾਂ ਨੇ ਪੰਜਾਬ ਨੂੰ ਲਾਂਬੂ ਲਾਇਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਪਤੀ ਕੀਤੀ ਆ, ਉਹ ਸਾਰਿਆਂ ਦੇ ਤਾਂ ਉਹਨਾਂ ਦੇ ਤਾਂ ਹੱਕ 'ਚ ਨੇ ਆਹ ਪੁਲਿਸੀਏ। ਪਰ ਜਿਹੜਾ ਵੀ ਸਿੱਖ ਪੰਥ ਦੀ ਚੜ੍ਹਦੀ ਕਲਾ ਲੋਚਦਾ ਹੈ, ਜਿਹੜਾ ਕਹਿੰਦਾ ਕਿ ਦੁਸ਼ਟਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਜਿਹੜਾ ਕਹਿੰਦਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਤੇ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਨੂੰ, ਸੰਗਤਾਂ ਨੂੰ ਗੋਲੀਆਂ ਮਾਰੀਆਂ ਨੇ, ਉਹਨਾਂ ਨੂੰ ਕਾਨੂੰਨ ਅਨੁਸਾਰ ਕਹਿੰਦੇ ਆ ਸਜ਼ਾ ਹੋਣੀ ਚਾਹੀਦੀ ਆ, ਉਹਨਾਂ ਦੇ ਦੁਆਲੇ ਹੋਏ ਰਹਿੰਦੇ ਆ ਪੁਲਿਸ ਵਾਲੇ। ਤੇ ਇਸ ਸਾਰੇ ਜਿਹੜੀਆਂ ਪੰਥਕ ਸਰਗਰਮੀਆਂ ਦੇ ਵਿੱਚ
ਸਿੱਖ ਬੱਚਿਆਂ ਦੀ ਨਿਸ਼ਾਨਦੇਹੀ ਕਰ ਲੈਂਦੇ ਆ, ਮਾਰਕ ਕਰਕੇ ਰੱਖਦੇ ਆ ਵੀ ਇਹਨੂੰ ਇਸ ਕੇਸ ਵਿੱਚ ਫਸਾਵਾਂਗੇ ਜਦੋਂ ਲੋੜ ਲੱਗ ਗਿਆ, ਤੇ ਫਿਰ ਉਸ ਜੁਰਮ 'ਚ ਫਸਾ ਲੈਂਦੇ ਆ ਜਿਹੜਾ ਅਜੇ ਹੋਇਆ ਵੀ ਨਹੀਂ ਹੁੰਦਾ। ਜਿਵੇਂ ਮੈਨੂੰ ਫੜ ਲੈਣ ਤੇ 2 ਬੰਦੇ ਕਿਤੇ ਹੋਰ ਆ, ਪਿਛਲੇ ਦਿਨਾਂ 'ਚ ਮੈਨੂੰ ਫੋਨ ਜੇ ਬੜੇ ਆਏ, ਤੁਹਾਨੂੰ ਮਿਲਣਾ ਸੀਗਾ, ਚਾਹੇ ਉਹ ਬੰਦੇ ਸਹੀ ਹੀ ਹੋਣ। ਮੈਂ ਆਖਿਆ ਵੀ ਮੈਂ ਨਹੀਂ ਇਹਨਾਂ ਦਿਨਾਂ 'ਚ ਮਿਲਦਾ ਕਿਸੇ ਨੂੰ, ਤੁਸੀਂ ਜਿਹਨੇ ਆਉਣਾ ਘਰ ਆ ਜਾਓ। ਕਿਉਂ ਜੀ, ਕਿਉਂ ਨਹੀਂ ਮਿਲਣਾ? ਮੈਂ ਸ਼ਰੇਆਮ ਕਹਿੰਦਾ ਰਿਹਾ, ਮੈਂ ਕਿਹਾ ਵੀ ਪਤਾ ਨਹੀਂ ਮੇਰੇ ਮਨ 'ਚ ਖਦਸ਼ਾ ਕਿ ਕਿਸੇ ਥਾਂ ਤੇ ਉੱਤੇ ਸੱਦ ਕੇ ਉੱਥੇ ਪੁਲਿਸ ਪਾਰਟੀ ਆ ਜਾਊਗੀ ਤੇ ਤੁਹਾਡੇ ਵਰਗਿਆਂ ਦਾ ਤਾਂ ਨਾਲ ਨਾਂ ਹੀ ਪੈਣਾ ਤੇ ਸਾਡੇ ਵਰਗਿਆਂ ਦਾ ਕੰਘਾ ਕਰ ਦੇਣਾ। ਕਹਿਣਗੇ ਜੀ 4 ਖਾੜਕੂ ਬੜੇ ਖਤਰਨਾਕ ਫੜ ਲਏ, ਜਿਹੜਾ ਸਰਬਜੀਤ ਸਿੰਘ ਘਮਾਣ ਇਹਨਾਂ ਦਾ ਸਰਗਣਾ ਵਾ। ਕਿਉਂਕਿ ਪਿਛਲੀ ਵਾਰ ਲੁਧਿਆਣੇ ਪੁਲਿਸ ਨੇ ਇਹੀ ਕੁਛ ਕੀਤਾ ਸੀ। ਮੁੱਲਾਂਪੁਰ ਦਾਖਾ ਦੇ ਕੋਲੇ ਉਹ ਨਾ ਮੈਂ ਮੋਟਰ ਦੇਖੀ ਨਾ ਉਹ ਬਾਕੀਆਂ ਨੇ ਦੇਖੀ, 10-12 ਜਣਿਆਂ ਦਾ ਬਣਾਤਾ। ਇੱਕ ਭੁੱਕੀ ਵੇਚਣ ਵਾਲੇ ਬੰਦੇ ਦੀ ਗਵਾਹੀ ਰੱਖ ਲਈ ਮੰਡਿਆਣੀ ਪਿੰਡ ਦੇ ਦੀ, ਕਹਿੰਦਾ ਜੀ ਬਈ ਮੈਂ ਦੇਖਿਆ ਵੀ ਇਹ ਸਰਬਜੀਤ ਸਿੰਘ ਘਮਾਣ ਉੱਥੇ ਲੋਕਾਂ ਨੂੰ, ਨੌਜਵਾਨਾਂ ਨੂੰ ਇਕੱਠੇ ਕਰਕੇ ਕਹਿ ਰਿਹਾ ਸੀ ਵੀ ਹੁਣ ਆਪਾਂ ਚੱਕ ਦੇਣੇ ਆ ਫੱਟੇ ਪੰਜਾਬ ਦੇ ਵਿੱਚ। ਤੋ ਉਹਦੇ ਨਾਲ ਮੇਰੇ ਤੇ ਕੇਸ ਬਣ ਗਿਆ। ਤੋ ਮੈਂ ਕਿਹਾ ਵੀ ਜਿੰਨਾ ਕੁ ਬਚਾਅ ਹੋ ਸਕੇ, ਕੱਲ ਨੂੰ ਮੈਨੂੰ ਕੋਈ ਕਵੇ ਕਿ ਭਰਾਵਾ ਤੂੰ ਜਾਣਾ ਹੀ ਨਹੀਂ ਸੀਗਾ। ਤੋ ਆਪਦਾ ਬਚਾਅ ਕਰਦੇ ਫਿਰਦੇ ਆ, ਪਰ ਇਹਨਾਂ ਨੇ ਜਦੋਂ ਪਾਉਣਾ ਨਾ ਕੇਸ, ਇੱਥੋਂ ਘਰੋਂ ਚੱਕ ਕੇ ਪਾ ਦੇਣਾ। ਤੇ ਹਾਲਤ ਹਾਈ ਦੇ ਰਹੇ ਆ ਇਸ ਕਰਕੇ, ਤਾਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਮੈਨੂੰ ਪਤਾ ਨਹੀਂ ਸੀ। ਮੈਂ ਖੁਦ ਦੱਸਦਾ ਕਿ ਪੰਜਾਬ ਦੇ ਕੁਝ ਅਫਸਰ, ਕੁਝ ਪੁਲਿਸ ਮੁਲਾਜ਼ਮ ਜਿਹੜੇ ਨੇ, ਉਹ ਇਸ ਆਸ ਵਿੱਚ ਆਪਦਾ ਟਰੈਪ ਲਾਉਂਦੇ ਫਿਰਦੇ ਆ ਕਿ ਕਿਵੇਂ ਨਾ ਕਿਵੇਂ ਅਸੀਂ ਇਹਨੂੰ ਘਮਾਣ ਨੂੰ ਟੰਗੀਏ। ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਜਦੋਂ ਆ ਬਿਆਨ ਆਇਆ ਕਿ ਮੁਗਲਾਂ ਵਾਲਾ ਰਾਹ ਫੜ ਲਿਆ, ਮੈਨੂੰ ਉਸ ਦਿਨ ਇਸ ਗੱਲ ਦੀ ਤਸੱਲੀ ਹੋਈ ਕਿ ਸ਼ੁਕਰ ਆ ਚਾਹੇ ਕਿਸੇ ਵੀ ਕਾਰਨ ਬਿਆਨ ਦਿੱਤਾ ਹੋਵੇ, ਪਰ ਬਿਆਨ ਤਾਂ ਦਿੱਤਾ। ਤੇ ਇਹ ਜਿਹੜਾ UAPA ਐਕਟ ਵਾ, ਇਹ ਜਿਨ੍ਹਾਂ ਉੱਤੇ ਲੱਗਦਾ ਉਹਨਾਂ ਨੂੰ ਪਤਾ, ਤੇ 99% ਇਸ UAPA ਐਕਟ ਦੇ ਰਾਹੀਂ ਸਜ਼ਾਵਾਂ ਨਹੀਂ ਹੁੰਦੀਆਂ। 99% ਕੇਸ ਜਿਹੜੇ ਨੇ ਉੱਡ ਜਾਂਦੇ ਆ ਅਦਾਲਤਾਂ ਚੋਂ। ਜਿਹੜੇ ਵਕੀਲ ਨੇ ਮੰਝਪੁਰ ਵਰਗੇ ਜਾਂ ਹੋਰ, ਉਹ ਬਚਾ ਲੈਂਦੇ ਆ, ਤੇ ਕਿਉਂਕਿ ਆਪ ਹੰਡੇ ਹੋਏ ਨੇ, ਵਿੱਚ ਦੀ ਮਹਿੰਗੇ ਨੇ। ਤੇ ਉਹ ਜਦੋਂ ਜਿਹੜਾ ਬੰਦਾ 1% ਜਿਹਨੂੰ ਸਜ਼ਾ ਹੁੰਦੀ ਵੀ ਆ, ਉਹ ਹਾਈ ਕੋਰਟ ਤੋਂ ਜਾ ਕੇ ਟੁੱਟ ਜਾਂਦੀ ਆ, ਉੱਪਰਲੀਆਂ ਅਦਾਲਤਾਂ ਚੋਂ ਬਚ ਜਾਂਦਾ ਬੰਦਾ, ਪਰ ਉਹਦੇ 10-15 ਸਾਲ ਲੱਗ ਜਾਂਦੇ ਆ। 10-12 ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਉਹ ਬੰਦੇ ਦੀ ਲਾਈਫ ਡਿਸਟਰੋਏ ਹੋ ਜਾਂਦੀ ਹੈ, ਲਾਈਫ ਉਹਦੀ ਖਤਮ ਹੋ ਜਾਂਦੀ ਹੈ, ਪਾਸਪੋਰਟ ਨਹੀਂ ਮਿਲਦਾ। ਤੇ ਉਸ ਤੋਂ ਬਾਅਦ ਵਿੱਚ ਜਦੋਂ ਵੀ ਕੋਈ ਇਲਾਕੇ 'ਚ ਵਾਰਦਾਤ ਹੁੰਦੀ ਆ, ਉਦੋਂ ਤਾਂ ਪੁਲਿਸੀਆਂ ਨੇ ਆਉਣਾ ਹੀ ਆ। ਜਿੱਥੇ ਮਰਜ਼ੀ ਵਾਰਦਾਤ ਹੋ ਜਾਵੇ, ਆਓ ਜੀ ਫੋਨ ਆ ਜਾਂਦਾ, ਪੇਸ਼ ਹੋਵੋ, ਆ ਕੇ ਦੱਸੋ ਇੰਨੀ ਤਰੀਕ ਨੂੰ ਕਿੱਥੇ ਸੀ, ਫਲਾਣੇ ਨੂੰ ਜਾਣਦੇ ਹੋ, ਫਲਾਣੇ ਨੂੰ ਮਿਲੇ ਹੋ, ਇੱਦਾਂ ਦੇ ਬਾਹਰ ਸਵਾਲ ਪੁੱਛਦੇ ਆ। ਇਹ ਤਾਂ ਚਲੋ ਵਾਰਦਾਤ ਮੌਕੇ ਆ, ਬਾਕੀ ਦਿਨਾਂ ਦੇ ਵਿੱਚ ਵੀ ਜਦੋਂ ਜੀ ਕਰਦਾ ਫੋਨ ਕਰਕੇ ਐਵੇਂ ਘਰੇ ਆ ਜਾਣਗੇ, ਜਾਂ ਥਾਣੇ ਸੱਦ ਲੈਣਗੇ, ਜਾਂ ਫੋਨ ਕਰਕੇ ਸਤਾਈ ਜਾਣਗੇ। ਸੋ ਹਰ ਉਹ ਬੰਦਾ, ਆ ਜਿਹੜਾ ਮੁੰਡਾ ਜਸਪ੍ਰੀਤ ਆ, 18-19 ਸਾਲ ਦਾ ਨਿਆਣਾ ਸਾਡੀ ਕੌਮ ਦਾ, ਛੁੱਟ ਜ਼ਰੂਰ ਗਿਆ, ਬਚ ਗਿਆ, ਪਰ ਇਹਦੇ ਦੁਆਲੇ ਇਹਨਾਂ ਨੇ ਹੋਏ ਰਹਿਣਾ, ਇਹਨਾਂ ਨੇ ਇਹਨੂੰ ਬਖਸ਼ਣਾ ਨਹੀਂ। ਇਹ ਹਰ ਦੂਜੇ ਚੌਥੇ 6 ਮਹੀਨੇ ਬਾਅਦ ਮੈਂ ਆਸ ਕਰਾਂਗਾ ਕਿ ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਸਿਆਸੀ ਪਾਰਟੀਆਂ ਨੇ ਇਹਦਾ ਹੁਣ ਸਾਥ ਸਹਿਯੋਗ ਦਿੱਤਾ, ਇਹਦਾ ਸਾਥ ਸਹਿਯੋਗ ਦਿੰਦੇ ਰਹਿਣਗੇ, ਦੇਣਾ ਚਾਹੀਦਾ। ਮੈਂ ਤਾਂ ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਉਹ ਕੋਈ ਆ, ਜਿਹੜਾ ਪੀੜਤ ਤੇ ਦੁਖੀ ਲੋਕਾਂ ਦੀ ਗੱਲ ਕਰਦਾ ਕਰਾਉਂਦਾ, ਉਹਦੇ ਅਸੀਂ ਧੰਨਵਾਦੀ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਛਡਵਾਉਣ ਦੇ ਵਿੱਚ ਇਹ ਰੋਲ ਪਲੇ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਧਰਕਾਰਦੇ ਆ ਜਿਹੜੇ ਬੇਦੋਸ਼ੀ। ਪਤਾ ਹੀ ਸੀ ਜਿਹੜੇ ਜਿਹਨੇ ਇਹਨੂੰ ਫੋਨ ਕਰਕੇ ਸੱਦਿਆ ਪੁਲਸੀਏ ਨੇ, ਉਹਨੂੰ ਪਤਾ ਨਹੀਂ ਸੀ ਮੈਂ ਭੋਰਾ ਭਰ ਨਿਆਣਾ ਫਸਾ ਰਿਹਾ। ਜਿਹੜੇ ਉੱਥੇ ਪਟਿਆਲੇ ਸਮਾਣੇ ਇਹਨੂੰ ਸੱਦ ਕੇ ਜਲੀਲ ਕਰਦੇ ਰਹੇ, ਮਾਰਿਆ ਕੁੱਟਿਆ, ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਅਸੀਂ ਸਿੱਖਾਂ ਦੇ ਨਜਾਇਜ਼ ਨਿਆਣੇ ਚੱਕ ਟੰਗੀ ਜਾਂਦੇ ਆ। ਤੋ ਸਭ ਤੋਂ ਮੇਜਰ ਵੱਡੀ ਗੱਲ ਇਹ ਕਿ ਮੈਂ ਸਮੁੱਚੇ ਖਾਲਸਾ ਪੰਥ ਨੂੰ ਉਹੀ ਅਪੀਲ, ਉਹੀ ਬੇਨਤੀ ਕਰਦਾ ਜਿਹੜੀ ਕਰਨੈਲ ਸਿੰਘ ਪੰਜੋਲੀ ਨੇ ਕੀਤੀ ਆ ਵੀ ਵੱਡੀ ਇਕੱਤਰਤਾ ਸੱਦੋ, ਇੱਕ ਐਜੀਟੇਸ਼ਨ ਤੋਰਨ ਦੀ ਲੋੜ ਆ, ਥਾਣਿਆਂ ਦੇ ਘਾਓ ਕਰਨ ਦਾ ਸੱਦਾ ਦੇਣਾ ਪੈਣਾ।
ਥਾਣਿਆਂ ਦੇ ਮੂਹਰੇ ਬਹਿਣਾ ਪੈਣਾ ਧਰਨੇ ਲਾ ਕੇ ਜਦੋਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਣ ਇਹ। ਸੋ ਇਸ ਤਰੀਕੇ ਦੀ ਜਿਹੜੀ ਆ ਲੋੜ ਆ ਸਮੇਂ ਦੀ। ਸੋ ਅੱਜ ਦੇ ਇਸ ਸਮਾਗਮ ਨੂੰ ਇੱਥੇ ਹੀ ਸਮੇਟਦਾ ਹੋਇਆ ਇੱਥੇ ਹੀ ਆਪਦੀ ਗੱਲ ਨੂੰ ਬੰਦ ਕਰਦਾ। ਫੇਰ ਕੱਲ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।